ਤੋਂ ਵੱਡਾ ਮੁੱਦਾ ਕੀ ਮੰਨਦੇ ਹੋ ਪੰਜਾਬ ਦਾ? ਸਭ ਤੋਂ ਵੱਡਾ ਮਤਲਬ ਪਹਿਲਾਂ ਤਾਂ ਰਾਜਨੀਤੀ ਸਾਡੀ ਸੁਧਰਨੀ ਚਾਹੀਦੀ ਹੈ ਸਾਰੀ। ਨਸ਼ੇ ਦਾ ਇੰਨਾ ਬੁਰਾ ਹਾਲ ਆ, ਅੱਗੇ 10 ਪਿੰਡਾਂ ਵਿੱਚ 1-2 ਤਸਕਰ ਹੁੰਦੇ ਸੀ, ਅੱਜ ਹਰੇਕ ਪਿੰਡ ਵਿੱਚ 4-4 5-5 ਤਸਕਰ ਹੋ ਗਏ ਆ ਤੇ ਨਿੱਕੇ ਨਿੱਕੇ ਨਿਆਣੇ 16 ਸਾਲਾਂ ਦੇ ਨਿਆਣੇ ਜਿਹੜੇ ਨਸ਼ਾ ਵੇਚ ਰਹੇ ਆ। ਬਦਲਾਅ ਇਹ ਨਹੀਂ ਕੀ ਕੀਤਾ ਕੁਝ, ਇਹਨਾਂ ਨੂੰ ਆਪਣਾ ਕੋਈ ਬੰਦਾ ਹੀ ਨਹੀਂ ਖੜਾ ਕਰਨ ਨੂੰ ਹੈਗਾ। ਕੀਤੇ ਨੇ ਪਰ ਮੰਤਰੀ ਖੜੇ ਕੀਤੇ, ਮੰਤਰੀ ਕੀਤੇ ਉਹਨਾਂ ਨਹੀਂ ਫੇਰ ਚੋਣਾਂ ਦੁਆਰੇ ਹੋਣੀਆਂ ਹੈ ਨਾ, ਉਹ ਲੋਕਾਂ ਦਾ ਫੇਰ ਨੁਕਸਾਨ ਹੋਣਾ। ਇਹਦੇ ਨਾਲ ਤਾਂ ਮੈਂ ਤਾਂ ਕਹਿੰਦਾ ਅੰਗਰੇਜ਼ ਚੰਗੇ ਸੀ ਜਿਹੜੇ ਕਾਲੇ ਅੰਗਰੇਜ਼ ਸਾਡੇ ਆਏ, ਇਹਨਾਂ ਨੂੰ ਤਾਂ ਸਾਨੂੰ ਲੁੱਟ ਕੇ ਖਾ ਲਿਆ। ਐਮਐਲਏ ਮੰਨ ਲਓ ਕਹਿੰਦੇ ਆ ਉਹ ਵੀ ਸਧਾਰਨ ਪਰਿਵਾਰਾਂ ਵਾਲੇ ਆ, ਪਰ ਉਹ ਇਦਾਂ ਆ ਕੇ ਗਰਾਊਂਡ ਲੈਵਲ ਤੇ ਤਾਂ ਦੇਖਦੇ ਨਹੀਂ। ਪੂਰੇ ਜਲੰਧਰ 'ਚ ਜ਼ੋਰ ਲੱਗਾ ਸੀ ਸਾਰੇ ਮੰਤਰੀਆਂ ਦਾ, ਸਾਰੀ ਆਮ ਆਦਮੀ ਪਾਰਟੀ ਦਾ। ਸੁਸ਼ੀਲ ਕੁਮਾਰ ਰਿੰਕੂ ਨੇ ਟਪੂਸੀ ਮਾਰੀ, ਉਹ ਜਾ ਕੇ ਭੱਜ ਵੜ ਗਿਆ। ਕੀ ਆਪਾਂ ਕਿਸੇ ਦੇ ਅੰਦਰੋਂ ਪੁੱਛਾਂਗੇ? 50 ਸਾਲ ਪਹਿਲਾਂ ਦੀ ਗੱਲ ਕਰ ਲੈ, ਪਹਿਲਾਂ ਨਹਿਰੂ ਨੇ ਆਹ ਕੀਤਾ, ਫਲਾਣੇ ਨੇ ਆਹ ਕੀਤਾ, ਫਲਾਣੇ ਨੇ ਆਹ ਕੀਤਾ। ਵੀ ਹੁਣ ਜਿਹੜੇ ਤੁਸੀਂ ਬਦਲੇ ਦੂਸਰੇ ਨੇ ਆਉਣਾ, ਹੁਣ ਵੀ ਇਹ ਚੀਜ਼ ਕਹੀ ਚੱਲ ਜਾਣੀ। ਤੁਸੀਂ ਕੀ ਕੀਤਾ? ਤੁਸੀਂ ਉਹਨਾਂ ਦਿਆਂ ਨੂੰ ਭੰਡੀ ਜਾਣਾ, ਉਹਨੇ ਤੁਹਾਡਿਆਂ ਨੂੰ। ਮਤਲਬ ਮਸਲਾ ਤਾਂ ਇਹ ਆ, ਹੱਲ ਸਿਰਫ ਇਹ ਆ ਵੀ ਤੁਸੀਂ ਕਰਕੇ ਦਿਖਾ ਲਓ ਕਿ ਅਸੀਂ ਆਹ ਕੀਤਾ, ਠੀਕ ਹੈ ਕਿ ਨਹੀਂ। ਦੂਸਰੇ ਦੀ ਕਮੀ ਗਣਾਉਣ ਦੇ ਨਾਲ ਤੁਹਾਡੀਆਂ ਕਮੀਆਂ ਨਹੀਂ ਛੁਪਣਗੀਆਂ। ਕਾਨੂੰਨ ਇਹ ਹੋਣਾ ਚਾਹੀਦਾ ਵੀ ਜਿਹੜਾ ਇੱਕ ਵਾਰੀ ਪਾਰਟੀ ਬਦਲੀ, ਦੂਸਰੀ ਵਾਰੀ ਉਹ ਕਿਸੇ ਪਾਸੇ ਜਾਂਦਾ 10 ਸਾਲ ਦੇ ਲਈ ਬਾਹਰ, ਕਿਸੇ ਰਾਜਨੀਤੀ ਦੇ ਵਿੱਚ ਕੰਮ ਨਾ ਹੋਵੇ। ਸਾਡਾ ਗੰਨਾ ਸਾਰਾ ਸਿੱਟਿਆ ਗਿਆ, ਸਾਨੂੰ 1 ਰੁਪਈਆ ਨਹੀਂ ਪਾਇਆ ਹਲੇ ਹੈ। ਪਿਛਲਾ ਸਾਡਾ ਪਵਾੜੇ ਆ ਗੰਨਾ ਆ, ਹਾਂ ਉਹ ਸਾਡਾ ਕੋਈ ਕਿੰਨੇ ਵਾਰੀ ਅਸੀਂ ਧਰਨਾ ਰਹਾ, ਕੋਈ ਸਾਡੀ ਸੁਣਾਈ ਨਹੀਂ ਹੋ ਰਹੀ। ਤਾਂ ਕਹਿੰਦੇ ਵੀ ਅਸੀਂ ਰੇਟ ਪੰਜਾਬ 'ਚ ਇੰਨਾ ਰੇਟ ਵਧਾਤਾ ਵੀ ਪੂਰੇ ਭਾਰਤ 'ਚ ਸਭ ਤੋਂ ਰਾੜ ਵਧਾਤਾ ਦਿੱਤਾ ਕਿਸੇ ਨੇ, ਜਿਹੜੇ 55 ਰੁਪਈਏ ਨਹੀਂ ਦਿੰਦੇ ਦੀ ਪੁੱਛੋ, ਇਹਨੇ 1 ਰੁਪਈਆ ਵੀ ਪਾਇਆ ਸਾਡੇ ਅਕਾਊਂਟਾਂ 'ਚ? ਨਹੀਂ ਆਇਆ 1 ਰੁਪਈਆ ਵੀ ਨਹੀਂ ਆਇਆ। ਕਹਿੰਦੇ ਨੇ ਅਸੀਂ ਸਕੂਲ ਖੋਲ੍ਹ ਮੇਰੇ 2 ਦਿੱਤੇ। ਬੱਚੇ ਆ, ਮੈਨੂੰ ਬਾਹਰ ਭੇਜਣੇ ਪਏ ਆ। ਮੈਂ 100 ਖੇਤ ਦੀ ਖੇਤੀ ਕਰਦਾ। ਹਾਂ, ਜੇ ਫਸਲ ਦਾ ਕੋਈ ਮੁੱਲ ਸਹੀ ਮਿਲੇ ਤਾਂ ਮੈਨੂੰ ਕੀ ਲੋੜ ਹੈ ਬੱਚੇ ਬਾਹਰ ਭੇਜਣ ਦੀ? 2 ਬੱਚੇ ਦੋਨੇ ਬਾਹਰ ਭੇਜ ਗਏ। ਇਹਨਾਂ ਨੂੰ ਇਹ ਆ ਵੀ ਸਾਨੂੰ ਕੋਈ ਸਵਾਲ ਕਰਨ ਵਾਲਾ ਨਾ ਦੁਨੀਆ ਤੇ ਹੋਵੇ ਤੇ ਸਾਨੂੰ ਕੋਈ ਪੁੱਛਣ ਵਾਲਾ ਨਾ ਹੋਵੇ। ਇਹਨਾਂ ਚੀਜ਼ਾਂ ਦੇ ਪਿੱਛੇ ਇਹ ਦੌੜੇ ਫਿਰਦੇ ਆ। ਲੋਕ ਜੇ ਬੋਲਦੇ ਆ ਤਾਂ ਅੰਦਰੋਂ ਦੁਖੀ ਹੋ ਕੇ ਬੋਲਦੇ ਆ। ਲੋਕ ਇਹਨਾਂ ਦੇ ਸਿਖਾਏ ਹੋਏ ਨਹੀਂ ਬੋਲਦੇ। ਇਹਨਾਂ ਨੂੰ ਤਾਂ ਲੋਕਾਂ ਨੇ ਬਣਾਇਆ ਆ, ਇਹਨਾਂ ਨੇ ਲੋਕਾਂ ਨੂੰ ਕੀ ਸਿਖਾਉਣਾ। ਉਹੀ ਬੰਦੇ ਮੁੜ ਇਲੈਕਸ਼ਨਾਂ ਦੇ ਵਿੱਚ ਲਿਆ ਰਹੇ ਆ, ਕੋਈ ਬੰਦਾ ਨਵਾਂ ਨਹੀਂ ਆ ਰਿਹਾ, ਪੁਰਾਣੇ ਬੰਦੇ ਆ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਇਸ ਸਮੇਂ ਅਸੀਂ ਵੱਖ-ਵੱਖ ਇਲਾਕਿਆਂ ਤੋਂ ਪੰਜਾਬ ਦੇ ਵਿੱਚ ਗਰਾਊਂਡ ਰਿਪੋਰਟ ਕਵਰ ਕਰ ਰਹੇ ਹਾਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ, ਤੇ ਇਸੇ ਦੇ ਵਿਚਾਲੇ ਅਸੀਂ ਜਲੰਧਰ ਲੋਕ ਸਭਾ ਹਲਕੇ ਦੇ ਪਿੰਡਾਂ ਦੇ ਵਿੱਚ ਨਿਕਲੇ ਹੋਏ ਹਾਂ। ਤੇ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਇਸ ਸਮੇਂ ਅਸੀਂ ਇੱਕ ਮੰਡੀ ਦੇ ਵਿੱਚ ਮੌਜੂਦ ਹਾਂ। ਇੱਥੇ ਮੰਡੀ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਲੋਕ ਆਪਣੀ ਫਸਲ ਲੈ ਕੇ ਆਏ ਹੁੰਦੇ ਨੇ। ਉਹਨਾਂ ਸਾਰਿਆਂ ਦੇ ਨਾਲ ਗੱਲਬਾਤ ਕਰਕੇ ਜਾਣਾਂਗੇ ਕਿ ਖਾਸ ਤੌਰ ਤੇ ਖੇਤੀ ਦੇ ਲਈ ਜਾਂ ਫਿਰ ਆਲ ਓਵਰ ਕੀ ਉਹ ਸੋਚਦੇ ਨੇ, ਕੀ ਗੱਲਬਾਤ ਉਹ ਕਰਨਾ ਚਾਹੁੰਦੇ ਨੇ। ਸੋ ਭਾਈ ਸਾਹਿਬ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਇੱਧਰ ਬਜ਼ੁਰਗ ਬੈਠੇ ਹੋਏ ਨੇ। ਬਜ਼ੁਰਗੋ ਸਤਿ ਸ਼੍ਰੀ ਅਕਾਲ ਜੀ। ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਲੋਕ ਸਭਾ ਚੋਣਾਂ ਸਿਰ ਤੇ ਨੇ, ਮਾਹੌਲ ਭਖਿਆ ਹੋਇਆ ਹੈ। ਹਰੇਕ ਸਿਆਸਤਦਾਨ ਚਾਹੁੰਦਾ ਹੈ ਕਿ ਮੇਰੀ ਪਾਰਟੀ ਵੱਡੀ ਬਣ ਕੇ ਉੱਭਰੇ, ਵੱਧ ਤੋਂ ਵੱਧ ਸੀਟਾਂ ਅਸੀਂ ਜਿੱਤ ਸਕੀਏ। ਸੋ ਇਹ ਸਾਰੇ ਦੇ ਬਾਬਤ ਕਿਹੜੇ ਮੁੱਦੇ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਮੁੱਦਿਆਂ ਤੇ ਚੋਣ ਹੋਣੀ ਚਾਹੀਦੀ ਹੈ ਜਿਹਦੇ ਨਾਲ ਦੇਸ਼ ਅੱਗੇ ਵੱਧ ਸਕਦਾ? ਮੈਂ ਤੇ ਕੋਈ ਗੱਲ ਜਾਣਦਾ, ਮੁੱਦਾ ਜਿਹੜਾ ਗੌਰਮੈਂਟ ਆ ਇਹ ਸਾਰੇ ਕੁਝ ਅਸਲ ਮੁੱਦੇ ਤੇ ਤਾਂ ਕੋਈ ਗੱਲ ਹੀ ਨਹੀਂ ਕਰਦਾ। ਲਾਭਲੇ ਹੋਰ ਹੀ ਮੁੱਦੇ ਜਿਹੜੇ ਬੇਕਾਰ ਇੱਕਦਮ ਕਿਸੇ ਗੱਲ ਦੇ ਨਾਲ, ਜਿਹੜਾ ਕਿ ਨਾਲ ਗਰੀਬ ਆਦਮੀ ਦਾ ਜਾਂ ਕਿਸੇ ਲੇਬਰ ਤਬਕੇ ਦਾ ਕੋਈ ਮਸਲਾ ਹੱਲ ਹੈ ਨਾ, ਉਹਦੇ ਨਾਲ ਤਾਂ ਕੋਈ ਉਹਨਾਂ ਦਾ ਤਾਲੁਕ ਕੋਈ ਨਹੀਂ ਹੈ। ਆਪਣੀਆਂ ਹੋਰ ਹੀ ਆਹ ਫਲਾਨਾ ਕਰ ਦਿਓ, ਆਹ ਫਲਾਨਾ ਕਰ ਦਿਓ। ਹੁਣ ਮਸਲਾ ਤੁਸੀਂ ਆਹ ਹੀ ਲੈ ਲਓ, ਇੱਥੋਂ ਜਿਹੜੇ ਸਰਵੇ ਕਰਨ ਵਾਲੇ ਆਏ ਸੀ ਉਹ ਬੇਵਕੂਫ ਸੀ। ਉਹਨਾਂ ਨੇ ਦੀਦਾ 20 ਫੁੱਟ ਦਾ ਰੋਡ ਚੱਲਦਾ ਆ, ਇਹਨੂੰ ਅਸੀਂ ਬੰਦ ਕਰਦੇ ਹਾਂ। ਇੱਥੇ ਪੁਲੀ ਬਣਾਈ ਹੈ, ਜੇ ਇਹ ਪੁਲੀ ਉੱਥੇ ਬਣਾ ਦਿੰਦੇ ਉਹ ਸਾਰਾ ਸਾਲ ਰੋਡ ਚੱਲਦਾ ਆ। ਇਹ ਪੁਲੀ ਸਿਰਫ 6 ਮਹੀਨਿਆਂ ਦੇ ਲਈ, 2 ਮਹੀਨਿਆਂ ਦੇ ਲਈ ਜਾਂ 2 ਮਹੀਨਿਆਂ ਦੇ ਲਈ ਉਹ ਮਤਲਬ ਕੰਮ ਕਰਦੀ ਆ। ਤੇ ਬਾਪੂ ਜੀ, ਜੇ ਤੁਸੀਂ ਬਹੁਤ ਚੰਗੀ ਗੱਲ ਕੀਤੀ ਹੈ ਕਿ ਅਸਲ ਮੁੱਦਿਆਂ ਵੱਲ ਧਿਆਨ ਨਹੀਂ ਕੀਤਾ ਜਾਂਦਾ। ਇਹ ਜ਼ਿਆਦਾਤਰ ਇਹਨਾਂ ਗੱਲਾਂ 'ਚ ਯਕੀਨ ਰੱਖਦੇ ਨੇ ਕਿ ਫਲਾਣੇ ਨੇ ਇੱਦਾਂ ਕਿਹਾ ਸੀ, ਉਹਦੀ ਮੰਜੀ ਠੋਕ ਦਿਓ, ਫਲਾਣੇ ਦੇ ਘੋੜੇ ਕਿੱਥੇ ਨੇ, ਫਲਾਣਾ ਆਹ ਕਰਦਾ, ਫਲਾਣੇ ਦਾ ਪਰਿਵਾਰ ਆਹ ਕਰਦਾ। ਇੱਕ ਦੂਸਰੇ ਤੇ ਜਿਹੜੇ ਲੀਡਰ ਨੇ ਉਹ ਸਿਰਫ ਤੋਹਮਤਾਂ ਲਾਉਣੀਆਂ ਜਾਣਦੇ ਨੇ। ਲੋਕਾਂ ਦੇ ਮੁੱਦਿਆਂ ਨੂੰ ਐਡਰੈਸ ਕਰਨਾ ਬਹੁਤ ਦੂਰ ਦੀ ਗੱਲ ਰਹਿ ਗਈ ਹੈ ਅੱਜ ਕੱਲ੍ਹ। ਸੋ ਇਸ ਸਭ ਦੇ ਵਿਚਾਲੇ ਕੀ ਲੱਗਦਾ ਕਿ ਜਿਹੜੀ ਪੋਲੀਟੀਕਲ ਸੁਹਿਰਦਤਾ ਹੈ, ਜਿਹੜੀ ਰਾਜਨੀਤਿਕ ਸੂਝ-ਬੂਝ ਹੈ ਲੋਕਾਂ ਦੇ ਵਿੱਚ ਵੀ, ਤਾਂ ਫਿਰ ਉਸ ਹਿਸਾਬ ਦੀ ਬਣ ਪਊਗੀ। ਲੋਕ ਵੀ ਉਸ ਹਿਸਾਬ ਨਾਲ ਹੀ ਸੋਚਣਗੇ। ਲੋਕ ਅਵੇਅਰ ਹੀ ਨਹੀਂ ਰਹਿਣਗੇ ਉਸ ਵਿਸ਼ਿਆਂ ਤੇ ਜਿਹੜੇ ਵਿਸ਼ੇ ਅਸਲ 'ਚ ਐਡਰੈਸ ਹੋਣੇ ਚਾਹੀਦੇ ਨੇ। ਮੈਂ ਤੁਹਾਨੂੰ ਪਹਿਲਾਂ ਇੱਕੋ ਗੱਲ ਦੱਸੀ ਵੀ ਅਸਲ ਮੁੱਦੇ ਨਾਲ ਤੇਰੇ ਨਾਲ ਗੱਲ ਹੀ ਨਹੀਂ ਕਰਨੀ। ਹੁਣ 50 ਸਾਲ ਪਹਿਲਾਂ ਦੀ ਗੱਲ ਕਰ ਲੈ, ਪਹਿਲਾਂ ਨਹਿਰੂ ਨੇ ਆਹ ਕੀਤਾ, ਫਲਾਣੇ ਨੇ ਆਹ ਕੀਤਾ, ਫਲਾਣੇ ਨੇ ਆਹ ਕੀਤਾ। ਵੀ ਹੁਣ ਜਿਹੜੇ ਤੁਸੀਂ ਬਦਲੇ ਦੂਸਰੇ ਨੇ ਆਉਣਾ, ਹੁਣ ਵੀ ਇਹ ਚੀਜ਼ ਕਹੀ ਚੱਲ ਜਾਣੀ। ਤੁਸੀਂ ਕੀ ਕੀਤਾ? ਤੁਸੀਂ ਉਹਨਾਂ ਦਿਆਂ ਨੂੰ ਭੰਡੀ ਜਾਣਾ, ਉਹਨੇ ਤੁਹਾਡਿਆਂ ਨੂੰ। ਮਤਲਬ ਮਸਲਾ ਤਾਂ ਇਹ ਆ, ਹੱਲ ਸਿਰਫ ਇਹ ਆ ਵੀ ਤੁਸੀਂ ਕਰਕੇ ਦਿਖਾ ਲਓ ਵੀ ਅਸੀਂ ਆਹ ਕੀਤਾ। ਜੀ ਸਹੀ ਗੱਲ ਹੈ, ਕਰਕੇ ਦਿਖਾ ਲਓ ਆਹ ਕੀਤਾ, ਫਿਰ ਤੁਸੀਂ ਦੂਸਰੇ ਤੇ ਉਂਗਲੀ ਰੱਖੋ, ਠੀਕ ਹੈ ਕਿ ਨਹੀਂ। ਦੂਸਰੇ ਦੀ ਕਮੀ ਗਣਾਉਣ ਦੇ ਨਾਲ ਤੁਹਾਡੀਆਂ ਕਮੀਆਂ ਨਹੀਂ ਛੁਪ ਜਾਣੀਆਂ।
ਠੀਕ ਹੈ ਕਿ ਨਹੀਂ? ਇਹਨਾਂ ਨੂੰ ਮਤਲਬ ਅਸਲ ਜਿਹੜੀ ਧਿਆਨ ਆ ਪਿਛਲੀਆਂ ਗੱਲਾਂ ਨੂੰ ਜਿਹੜੀਆਂ ਹੋ ਗਈਆਂ ਠੀਕ ਆ ਹੋ ਗਿਆ, ਉਹਨਾਂ ਨੂੰ ਤੁਸੀਂ ਇੱਕ ਪਾਸੇ ਰੱਖ ਕੇ ਤੁਸੀਂ ਆਪਣਾ ਇੱਕ ਮੈਨੀਫੈਸਟੋ ਰੱਖੋ ਵੀ ਅਸੀਂ ਬਈ ਆਹ ਚੀਜ਼ ਕਰਦੇ ਆ, ਆਹ ਚੀਜ਼ ਦਾ ਸਾਨੂੰ ਆ, ਜੇ ਤੁਹਾਨੂੰ ਇਸ ਚੀਜ਼ ਦਾ ਫਾਇਦਾ ਆ। ਪਹਿਲੀ ਤਾਂ ਗੱਲ ਇਹਨਾਂ ਨੂੰ ਇਹ ਚੀਜ਼ ਕਰਨੀ ਚਾਹੀਦੀ, ਪਹਿਲਾਂ ਪਬਲਿਕ ਦੇ ਵਿੱਚ ਇਹ ਕਰਨਾ ਚਾਹੀਦਾ ਵੀ ਆਣ ਕੇ ਬਈ ਸਲਾਹ ਆਹ ਕੰਮ ਅਸੀਂ ਕਰਨਾ ਚਾਹੁੰਦੇ ਆ ਵੀ ਤੁਹਾਡਾ ਇਹਦੇ 'ਚ ਦੱਸੋ ਕੀ ਰਾਏ ਆ। ਸਭ ਤੋਂ ਵੱਡਾ ਮੁੱਦਾ ਕੀ ਮੰਨਦੇ ਹੋ ਪੰਜਾਬ ਦਾ? ਸਭ ਤੋਂ ਵੱਡਾ ਮਤਲਬ ਪਹਿਲਾਂ ਤਾਂ ਰਾਜਨੀਤੀ ਸਾਰੀ ਸੁਧਰਨੀ ਚਾਹੀਦੀ ਹੈ ਸਾਰੀ। ਇਹ ਸਾਰੀ ਜਿਹੜੀ ਹੈ ਨਾ ਪਾਰਟੀ ਅੱਜ ਛੱਡੇ ਇੱਧਰ ਕੱਲ ਨੂੰ ਉੱਧਰ ਚੱਲ ਜਾਂਦਾ, ਉਹ ਛੱਡ ਕੇ ਉੱਧਰ ਨਹੀਂ ਟੱਕਦਾ, ਇੱਧਰ ਮਿਲਿਆ। ਸਖਤ ਕਾਨੂੰਨ ਇਹ ਹੋਣਾ ਚਾਹੀਦਾ ਜਿਹੜਾ ਇੱਕ ਵਾਰੀ ਪਾਰਟੀ ਬਦਲੀ ਦੂਸਰੀ ਵਾਰੀ ਉਹ ਕਿਸੇ ਪਾਸੇ ਜਾਂਦਾ 10 ਸਾਲ ਦੇ ਲਈ ਬਾਹਰ, ਰਾਜਨੀਤੀ ਦੇ ਵਿੱਚ ਕੰਮ ਨਾ ਹੋਵੇ ਉਹਦਾ ਕੋਈ ਵੀ। ਬਹੁਤ ਚੰਗੀ ਗੱਲ ਕੀਤੀ ਹੈ। ਵੈਸੇ ਇਹਨੂੰ ਕਿਹਾ ਜਾਂਦਾ ਵੀ ਇਲੈਕਟੋਰਲ ਰਿਫਾਰਮ ਹੋਣਾ ਚਾਹੀਦਾ 2 ਸਾਲ ਦੀ, ਤਾਂ ਵੈਸੇ ਬਹੁਤ ਸਾਰੇ ਸਿਆਸਤਦਾਨ ਵੀ ਗੱਲ ਕਰਦੇ ਨੇ ਕਿ 2 ਸਾਲ ਦੀ ਪਾਬੰਦੀ ਲੱਗਦੀ। 2 ਸਾਲ ਤਾਂ ਮਤਲਬ ਕੁਛ ਵੀ ਚੀਜ਼ ਨਹੀਂ ਹੈ। ਜਿਹੜਾ ਇੱਕ ਬੰਦਾ ਰਾਜਨੀਤੀ ਦੇ ਵਿੱਚ ਆ ਪੋਲੀਟਿਕਸ ਹੁਣ ਥੋੜਾ ਇੱਕ ਦੋ ਕੰਮ ਚੰਗੇ ਕੀਤੇ 2 ਸਾਲ ਤਾਂ ਉਹਦਾ ਅਸਰ ਉਦਾਂ ਹੀ ਰਹਿੰਦਾ। ਸਹੀ ਗੱਲ ਹੈ। 2 ਸਾਲ ਉਹਦਾ ਅਸਰ ਉਦਾਂ ਹੀ ਰਹਿੰਦਾ ਕਿਉਂ ਘਰ ਬੈਠੇ ਕੰਮ ਆਪਣਾ ਕਰਾਈ ਜਾਂਦਾ ਰਹਿੰਦਾ, ਕਹਿਣਾ ਵੀ ਮੇਰਾ ਫਲਾਣੇ ਨੇ ਕੰਮ ਕੀਤਾ। ਕਿ ਮੈਂ ਮਤਲਬ ਜ਼ਿਆਦਾ ਮੇਰੀ ਉਮਰ ਬਾਹਰ ਜ਼ਿਆਦਾ ਗੁਜ਼ਰੀ, ਅਰਬਾਂ ਦੇ ਵਿੱਚ ਗੁਜ਼ਰੀ ਆ, ਮਤਲਬ ਮੈਨੂੰ ਉੱਥੇ ਦਾ ਜ਼ਿਆਦਾ ਪਤਾ, ਜ਼ਿਆਦਾ ਮੈਂ ਇੱਥੇ ਦਾ ਮਤਲਬ। ਪਰ ਫੇਰ ਵੀ ਤੁਸੀਂ ਹੁਣ ਪੰਜਾਬ ਦੇ ਵਿੱਚੋਂ ਤੇ ਪੰਜਾਬ ਦੀ ਸਰਕਾਰ ਦੇ ਬਾਰੇ ਤੁਸੀਂ ਕੀ ਟਿੱਪਣੀ ਕਰੋਗੇ? 2 ਸਾਲ ਦੀ ਕਾਰਗੁਜ਼ਾਰੀ ਨੂੰ ਕਿੰਨੇ ਨੰਬਰ ਦਿੰਦੇ ਹੋ, ਕਿਵੇਂ ਵੇਖਦੇ ਹੋ? ਕਿਉਂਕਿ ਪਿਛਲੀਆਂ ਲਗਾਤਾਰ ਕਾਂਗਰਸ ਅਕਾਲੀ, ਅਕਾਲੀ ਕਾਂਗਰਸ, ਕਾਂਗਰਸ ਅਕਾਲੀ ਇਹੋ ਹੀ ਸ਼ਿਫਟ ਹੋਈ ਜਾਂਦਾ ਸੀ। ਐਤਕੀ ਲੋਕਾਂ ਨੇ ਕੁਝ ਤਬਦੀਲੀ ਕੀਤੀ, ਆਮ ਆਦਮੀ ਪਾਰਟੀ ਸੱਤਾ 'ਚ ਆਈ, ਲੋਕਾਂ ਨੇ ਬਹੁਤ ਵੱਡਾ ਮੈਂਡੇਟ ਦਿੱਤਾ, ਬਹੁਤ ਯਕੀਨ ਨਾਲ ਮੈਂਡੇਟ ਦਿੱਤਾ। ਪਰ ਕੀ ਲੱਗਦਾ ਉਸ ਤੇ ਖਰੇ ਉਤਰੇ ਨੇ? ਜੋ ਕੁਝ ਵਾਅਦੇ, ਜੋ ਕੁਝ ਪਾਰਟੀ ਨੇ ਇਹ ਕਿਹਾ ਸੀ ਵੀ ਅਸੀਂ ਆਹ ਕਰਨਾ, ਅਸੀਂ ਕਰਪਸ਼ਨ ਨੂੰ ਨੱਥ ਪਾ ਲੈਣੀ ਆ, ਉਹ ਸਾਰਾ ਕੁਝ ਇਹਨਾਂ ਨੇ ਕੀਤਾ? ਜਿੰਨੇ ਇਹਨਾਂ ਨੇ ਵਾਅਦੇ ਕੀਤੇ ਆ, ਵਾਅਦਿਆਂ ਦੇ ਮੁਤਾਬਕ ਚੱਲੀਏ ਤੇ ਜ਼ੀਰੋ ਆ। ਠੀਕ ਹੈ। ਵਾਅਦਿਆਂ ਦੇ ਮੁਤਾਬਕ ਚੱਲੀਏ ਤੇ ਜ਼ੀਰੋ ਆ। ਵੈਸੇ ਦੂਸਰੀਆਂ ਥੋੜੀਆਂ ਜਿਹੀਆਂ ਪਾਰਟੀਆਂ ਦੇ ਨਾਲੋਂ ਪਹਿਲਾਂ ਇਹ ਥੋੜ੍ਹੇ ਜਿਹੇ ਚੰਗੇ ਰਹੇ ਆ। ਇਹਦੇ ਮਤਲਬ ਇੰਨੀ ਗੱਲ ਮੈਂ ਜ਼ਰੂਰ ਕਹੂੰਗਾ, ਪਰ ਜ਼ਿਆਦਾ 90% ਇੱਕੋ ਥਾਲੀ ਦੇ ਚੱਟੇ ਬੱਟੇ ਆ ਸਾਰੇ। ਉਸੇ ਪਾਸੇ ਨੂੰ ਉਹ ਜਿੱਦਾਂ ਲੱਤ ਕੇ ਉਹਨੂੰ ਲੱਗੀ ਤਾਂ ਉਹਨੂੰ ਘੁੰਮ ਗਏ, ਉਹਨੂੰ ਲੱਗੀ ਤਾਂ ਉਹਨੂੰ ਘੁੰਮ ਗਏ। ਇਹਨਾਂ ਦੇ ਜ਼ਿਆਦਾ ਇਹ ਹਾਲ ਆ, ਬਸ ਇਹ ਤੋਂ ਜ਼ਿਆਦਾ ਮੈਂ ਕੁਝ ਨਹੀਂ ਕਹਿ ਸਕਦਾ। ਠੀਕ ਹੈ। ਸੋ ਤੁਸੀਂ ਐਤਕੀ ਵੋਟ ਦਾ ਇਸਤੇਮਾਲ ਕਰੋਗੇ? ਵੋਟ ਤਾਂ ਇਸਤੇਮਾਲ ਕਰਾਂਗੇ ਜ਼ਰੂਰ, ਪਰ ਕਰਾਂਗੇ ਉਹਦੇ ਲਈ ਜਿਹੜਾ ਬੰਦਾ ਮਤਲਬ ਪਬਲਿਕ ਦੀ ਗੱਲ ਸੁਣੇ, ਲੋਕਾਂ ਦੀ ਗੱਲ ਸੁਣੇ, ਇਨਸਾਫ ਦੀ ਗੱਲ ਕਰੇ। ਲੀਡਰ ਦੀ ਕੁਆਲਿਟੀ ਦੇਖ ਕੇ ਕਹਿਣ ਦਾ ਮਤਲਬ? ਹਾਂ ਬਸ। ਬਹੁਤ ਬਹੁਤ ਧੰਨਵਾਦ। ਸੋ ਇੱਧਰ ਭਾਈ ਸਾਹਿਬ ਦੇ ਵੱਲ ਆਉਂਦੇ ਆ। ਇੱਧਰ ਭਾਈ ਸਾਹਿਬ ਹੁਣੀ ਖੜੇ ਨੇ। ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਚੋਣਾਂ ਸਿਰ ਤੇ ਨੇ ਲੋਕ ਸਭਾ, ਹੁਣ ਲੀਡਰ ਤੁਹਾਡੇ ਘਰਾਂ ਵੱਲ ਆਉਣਗੇ, ਹੱਥ ਜੋੜ ਵੋਟਾਂ ਮੰਗਣਗੇ ਕਿ ਸਾਨੂੰ ਵੋਟ ਪਾਓ, ਅਸੀਂ ਤੁਹਾਡੇ ਆਪਣੇ ਨੁਮਾਇੰਦੇ ਆ, ਤੁਹਾਡੇ ਨਾਲ ਆਪਣੇ ਆਪ ਨੂੰ ਜੋੜ ਕੇ ਗੱਲ ਕਰਨਗੇ। ਸੋ ਇਹ ਸਭ ਦੇ ਵਿਚਾਲੇ ਤੁਸੀਂ ਕੀ ਸੋਚਦੇ ਹੋ? ਕਿਹੜੇ ਮੁੱਦੇ ਹੋਣੇ ਚਾਹੀਦੇ ਚੋਣਾਂ ਦੇ ਲਈ, ਤੇ ਕਿਹੜੇ ਮੁੱਦਿਆਂ ਨੂੰ ਐਡਰੈਸ ਕਰਦੇ ਹੋਏ ਚੋਣ ਲੜਨੀ ਚਾਹੀਦੀ ਹੈ? ਦੇਖੋ ਜੀ, ਇਹ ਸਾਰੇ ਵਾਅਦੇ ਕਰਦਾ ਕੋਈ ਕੁਛ ਨਹੀਂ। ਦੇਖੋ ਇਹ ਬਦਲਾਅ ਲੋਕਾਂ ਨੇ ਲਿਆਂਦਾ ਸੀ ਵਿੱਚ ਕੋਈ ਚੰਗਾ ਕੰਮ ਕਰਨਗੇ, ਬਦਲਾਅ ਇਹ ਨਹੀਂ ਕੀ ਕੀਤਾ ਕੁਝ। ਇਹਨਾਂ ਕੋਲ ਆਪਣਾ ਕੋਈ ਬੰਦਾ ਹੀ ਨਹੀਂ ਖੜਾ ਕਰਨ ਨੂੰ ਹੈਗਾ। ਕੋਈ ਕਾਂਗਰਸ 'ਚੋਂ ਆਈ ਜਾਂਦਾ, ਕੋਈ ਅਕਾਲੀਆਂ 'ਚੋਂ ਆਈ ਜਾਂਦਾ, ਕੋਈ ਬੀਜੇਪੀ 'ਚੋਂ ਆਈ ਜਾਂਦਾ। ਬਦਲੂ ਹੋਏ ਆ। ਕੋਈ ਦੱਸੋ ਮੈਨੂੰ ਇੱਕ ਵੀ ਇਹ ਮੈਨੂੰ ਦੱਸ ਦੇਣ ਵੀ ਨਹੀਂ ਕੋਈ ਆਪਣਾ ਬੰਦਾ ਖੜਾ ਕੀਤਾ। ਆਪਣੇ ਕੀਤੇ ਨੇ ਪਰ ਮੰਤਰੀ ਖੜੇ ਕੀਤੇ। ਮੰਤਰੀ ਕੀਤੇ ਉਹਨਾਂ ਨੇ ਫੇਰ ਚੋਣਾਂ ਦੁਆਰੇ ਹੋਣੀਆਂ ਹੈ ਨਾ, ਉਹ ਲੋਕਾਂ ਦਾ ਫੇਰ ਨੁਕਸਾਨ ਹੋਣਾ ਹੈ ਨਾ, ਫੇਰ ਧੜੇ ਬਨੀਆਂ ਵਧਣੀਆਂ ਹੈ ਨਾ। ਇਹਨਾਂ ਨੂੰ ਦੱਸੋ ਵੀ ਕੀਤਾ ਕੀ ਆ? ਕੋਈ ਪਿੰਡ ਦੇ ਹੀ ਦੱਸ ਦੇਵੇ ਆਹ ਇਹਦੀ ਪਿੰਡ 'ਚ ਕਿਸੇ 'ਚ ਸਵਾਰਿਆ ਜਾਂ ਕੋਈ ਹੋਰ ਸਵਾਰਿਆ, ਉਹ ਕੰਮ ਕੀਤਾ ਨਹੀਂ, ਫਿਰ ਬੋਲ ਲਵਾਏ, ਹੋਰ ਕੱਖ ਨਹੀਂ ਕੀਤਾ। ਹੁਣ ਸਾਡੇ ਗੰਨੇ ਦੇ ਮਸਲੇ 'ਚ 55 ਰੁਪਏ ਗੌਰਮੈਂਟ ਨੇ ਪਾਉਣੇ ਸੀ, ਸਾਡਾ ਗੰਨਾ ਸਾਰਾ ਸਿੱਟਿਆ ਹੈਗਾ, ਸਾਨੂੰ 1 ਰੁਪਈਆ ਨਹੀਂ ਪਾਇਆ ਹਲੇ ਹੈ। ਪਿਛਲਾ ਸਾਡਾ ਪਵਾੜੇ ਆ ਗੰਨਾ ਆ, ਹਾਂ ਉਹ ਸਾਡਾ ਕੋਈ ਕਿੰਨੇ ਵਾਰੀ ਅਸੀਂ ਧਰਨਾ ਰਹਾ, ਕੋਈ ਸਾਡੀ ਸੁਣਾਈ ਨਹੀਂ ਹੋ ਰਹੀ। ਤਾਂ ਕਹਿੰਦੇ ਜੀ ਅਸੀਂ ਰੇਟ ਪੰਜਾਬ 'ਚ ਇੰਨਾ ਰੇਟ ਵਧਾਤਾ ਵੀ ਪੂਰੇ ਭਾਰਤ 'ਚ ਸਭ ਤੋਂ ਰਾੜ ਵਧਾਤਾ ਦਿੱਤਾ ਕਿਸ ਨੇ? ਜਿਹੜੇ 55 ਰੁਪਏ ਨਹੀਂ ਦੇਣੇ ਸੀ, ਪੁੱਛੋ ਇਹਨੇ 1 ਰੁਪਈਆ ਵੀ ਪਾਇਆ ਸਾਡੇ ਅਕਾਊਂਟਾਂ 'ਚ? ਨਹੀਂ ਆਇਆ 1 ਰੁਪਈਆ ਵੀ ਨਹੀਂ ਆਇਆ। ਸੋ ਆਹ ਨੇ ਕਿਸਾਨੀ ਦੀਆਂ ਸਮੱਸਿਆਵਾਂ, ਤੁਸੀਂ ਐਡਰੈਸ ਕਰਕੇ ਵੱਡੇ ਬੋਰਡ ਲਗਾ ਲੈਂਦੇ ਹੋ। ਬੋੜੇ ਲੱਗਦੇ, ਹੋਰ ਕੁਝ ਨਹੀਂ ਹੁੰਦਾ। ਹਾਂਜੀ ਹਾਂਜੀ, ਬੋੜੇ ਲੱਗਦੇ ਨੇ, ਬੋੜੇ ਲੱਗਦੇ, ਕੰਮ ਕੋਈ ਨਹੀਂ ਹੋ ਰਿਹਾ ਜੀ। ਸੋ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਸੀ ਮੈਂ ਹੱਥੀਂ ਇੰਜਣ ਸਟਾਰਟ ਕਰਕੇ ਖੇਤੀ ਕਰਦਾ। ਭਗਵੰਤ ਮਾਨ ਪਹਿਲਾਂ ਕਿਸਾਨਾਂ ਦੇ ਹੱਕ 'ਚ ਬੋਲਦਾ ਹੁੰਦਾ ਸੀ, ਤਾਂ ਅੱਜ ਕੀ ਬੋਲਦਾ ਉਹ? ਇਹ ਵਿਹਲੇ ਆ। ਅਜੇ ਇਹ ਧਰਨੇ ਲਾਉਂਦੇ ਨੇ ਤੇ ਜਦ ਕਿ ਇਹ ਪਹਿਲਾਂ ਇਹ ਬੋਲਦਾ ਹੁੰਦਾ ਸੀ ਵੀ ਕਿਸਾਨਾਂ ਦੇ ਹੱਕ 'ਚ ਬੋਲਦਾ, ਗੰਨੇ ਬਾਰੇ ਵੀ ਬੋਲਦਾ ਸੀ। ਅੱਜ ਕਿਉਂ ਨਹੀਂ ਬੋਲਦਾ ਇਹ? ਸੱਤਾ 'ਚ ਨਹੀਂ ਹੈ ਨਾ, ਬਸ ਜਿਹੜਾ ਬਹਿ ਜਾਂਦਾ ਭੁੱਲ ਜਾਂਦਾ, ਉਹ ਸਾਨੂੰ ਕੀੜੀਆਂ ਕਿਉਂ ਮੋੜੇ ਸਮਝਦੇ ਬਸ। ਪਰ ਭਗਵੰਤ ਮਾਨ ਸਾਹਿਬ ਜਾਂ ਉਹਨਾਂ ਦੀ ਸਰਕਾਰ ਤਾਂ ਕਹਿੰਦੀ ਹੈ ਜੀ ਅਸੀਂ ਕੰਮ ਹੀ ਬਹੁਤ ਕੀਤਾ, 2 ਸਾਲ 'ਚ ਉਹ ਕੰਮ ਕਰਤੇ ਜਿਹੜੇ 70-75। ਇੱਧਰ ਮੈਂ ਕਹਿੰਦਾ ਮੈਂ ਬਹੁਤ ਕੀਤਾ, ਦਿਖਾ ਲਓ ਵੀ ਹੈ ਨਾ ਵੀ ਕਿੱਥੇ ਕੀਤਾ ਆ। ਉਹ ਕਹਿੰਦੇ ਨੇ ਅਸੀਂ ਸਕੂਲ ਖੋਲ ਮੇਰੇ 2 ਦਿੱਤੇ। ਬੱਚੇ ਆ, ਮੈਨੂੰ ਬਾਹਰ ਭੇਜਣੇ ਪਏ ਆ,
ਮੈਂ 100 ਖੇਤ ਦੀ ਖੇਤੀ ਕਰਦਾ। ਅੱਛਾ ਹਾਂ, ਜੇ ਫਸਲ ਦਾ ਕੋਈ ਮੁੱਲ ਸਹੀ ਮਿਲੇ ਤਾਂ ਮੈਨੂੰ ਕੀ ਲੋੜ ਹੈ ਬੱਚੇ ਬਾਹਰ ਭੇਜਣ ਦੀ? 2 ਬੱਚੇ ਦੋਨੇ ਬਾਹਰ ਭੇਜ ਗੱਲ ਹੁਣ ਇਸੇ ਗੱਲ ਤੇ ਆ ਜਾਓ। ਬਹੁਤੀ ਯਾਰੀ ਪਤਾ ਕੀ ਕਹਿੰਦੇ ਨੇ, ਕਹਿੰਦੇ ਜਿਹੜੇ ਆ ਕਹਿੰਦੇ ਨਾ ਵੀ ਸਾਡੇ ਬੱਚੇ ਸਾਨੂੰ ਬਾਹਰ ਭੇਜਣੇ ਪੈ ਰਹੇ ਨੇ, ਇੱਥੇ ਕੁਝ ਹੋ ਨਹੀਂ ਰਿਹਾ, ਇਹ ਤਾਂ ਭੇਡ ਚਾਲ ਦਾ ਹਿੱਸਾ ਬਣ ਗਏ ਨੇ। ਜਿਹਦਾ ਕੋਈ ਨਹੀਂ ਹੈਗੀ ਸਾਨੀ, ਹੁਣ ਫਸਲ ਦਾ ਕੋਈ ਨੁਕਸਾਨ ਹੋ ਜਾਂਦਾ ਸਾਨੂੰ ਕੋਈ ਸਰਕਾਰ ਦਿੰਦੀ ਆ? ਹਨਾ, ਸਾਨੂੰ ਕੋਈ ਪੈਸਾ ਨਹੀਂ। ਹੁਣ ਗੰਨੇ ਵਾਰੀ ਧਰਨੇ ਲਾ ਕੇ ਸਾਨੂੰ ਪੈਸੇ ਲੈਣੇ ਪੈਂਦੇ ਆ, ਹਨਾ। ਤਾਂ ਜੇ ਸਾਨੂੰ ਇਹ ਕੰਮ ਇਹ ਕਰਨਾ, ਪਹਿਲਾਂ ਗਾਂ ਨਿਆਣੇ ਥੋੜੇ ਕੰਮ ਕਰਨਾ। ਆਪਣੇ ਹੱਕ ਦੇ ਲਈ ਆਪਣੀ ਜਿਹੜੀ ਚੀਜ਼ ਅਸੀਂ ਵੇਚੀ ਹੈ ਉਹਦੇ ਪੈਸੇ ਲੈਣ ਲਈ ਉਹਦੇ ਪੈਸੇ ਧਰਨੇ ਲਾਉਣੇ ਪੈਂਦੇ ਆ। ਹੁਣ ਮੁੜ ਕੇ ਧਰਨੇ ਲਾ ਕੇ ਫੇਰ ਸਾਨੂੰ ਕਹਿੰਦੇ ਵਿਹਲੇ ਆ। ਹੁਣ ਚਲੋ ਆਪਾਂ ਫੇਰ ਚੋਣ ਤੇ ਹੀ ਆਉਂਦੇ ਆ। ਕਣਕ ਦਾ ਸੀਜ਼ਨ ਹੈ ਚੱਲਦਾ, ਸਾਡੇ ਕੋਲ ਸਿਰਫ ਰੋਟੀ ਖਾਣ ਦਾ ਵਿਹਲ ਨਹੀਂ, ਸਾਨੂੰ ਧਰਨੇ ਲਾਉਣੇ ਪੈ ਰਹੇ ਆ। ਜੇ ਆਪਾਂ ਚੋਣ ਤੇ ਮੁੜ ਕੇ ਆਉਨੇ ਆ, ਕਿਉਂਕਿ ਆਪਾਂ ਚੋਣਾਂ ਦੇ ਮੁਤਲਕ ਗੱਲਬਾਤ ਹੁਣ ਕਰ ਰਹੇ ਆ। ਤੁਸੀਂ ਇਹ ਦੱਸੋ ਕਿ ਕਿੱਦਾਂ ਦੇ ਲੀਡਰ ਨੂੰ ਤੁਸੀਂ ਚੁਣਨਾ ਚਾਹੋਗੇ? ਕਿਹੜੀਆਂ ਗੱਲਾਂ ਹੋਣੀਆਂ ਚਾਹੀਦੀਆਂ ਨੇ ਉਸ ਲੀਡਰ 'ਚ, ਜਾਂ ਫਿਰ ਉਹ ਕਿਹੜੀ ਗੱਲ ਕਰਕੇ ਚੁਣੋਗੇ ਤੁਸੀਂ? ਦੇਖੋ ਜੀ, ਸਰਕਾਰ ਨੂੰ ਜਿਹੜਾ ਬੰਦਾ ਵੀ ਜਿਹੜਾ ਵੀ ਵਾਅਦਾ ਕਰਦਾ ਉਹਨੂੰ ਪੁੱਛਿਆ ਜਾਣਾ ਚਾਹੀਦਾ। ਉੱਤੇ ਜਿਹੜੇ ਉਹ ਵਾਅਦਾ ਪੂਰਾ ਨਹੀਂ ਕਰਦੇ ਉਹ ਤੇ ਪਰਚਾ ਦਰਜ ਹੋਣਾ ਚਾਹੀਦਾ, ਹਨਾ। ਕੱਲਾ ਵਾਅਦਾ ਹੀ ਕਰਕੇ ਚੱਲ ਜਾਂਦੇ, ਕਰਦੇ ਕੁਝ ਨਹੀਂ ਹੈਗੇ। ਕੋਈ ਵੀ ਆ ਜਾਵੇ ਸਰਕਾਰ, ਅਸੀਂ ਕੋਈ ਵੀ ਆਊਗਾ ਅਸੀਂ ਉਹਨੂੰ ਪਹਿਲਾਂ ਸਵਾਲ ਕਰਾਂਗੇ। ਜੀ ਜੀ, ਬਹੁਤ ਬਹੁਤ ਧੰਨਵਾਦ। ਸੋ ਇੱਧਰ ਹੋਰ ਕਿਸਾਨ ਆਗੂ ਮੌਜੂਦ ਨੇ, ਗੱਲਬਾਤ ਉਹਨਾਂ ਦੇ ਨਾਲ ਕਰਾਂਗੇ। ਇੱਧਰ ਬਾਈ ਹੁਣੀ ਮੌਜੂਦ ਨੇ, ਬਾਈ ਹੁਣਾਂ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਬਾਈ, ਕੀ ਕਹਿਣਾ ਚਾਹੋਗੇ? ਲੋਕ ਸਭਾ ਚੋਣਾਂ ਸਿਰ ਤੇ ਨੇ, ਹਰ ਪਾਸੇ ਇਸ ਸਮੇਂ ਇੱਕੋ ਹੀ ਗੱਲ ਚੱਲ ਰਹੀ ਹੈ ਕਿ ਸਾਨੂੰ ਵੋਟ ਪਾਓ, ਅਸੀਂ ਜਿੱਤ ਗਏ, ਤੁਸੀਂ ਜਿੱਤ ਗਏ, ਇੱਕੋ ਹੀ ਗੱਲ ਹੈ। ਹਰੇਕ ਪਾਸੇ ਕੋਈ ਸਰਕਾਰ ਦਾਵਾ ਕਰ ਰਹੀ ਹੈ ਅਸੀਂ ਕੰਮ ਇੰਨੇ ਜ਼ਿਆਦਾ ਕਰਤੇ ਨੇ, ਹੁਣ ਸਾਨੂੰ ਹੀ ਜਿਤਾਉਣਾ ਬਣਦਾ। ਕੇਂਦਰ 'ਚ ਕਹੀ ਜਾਂਦੇ ਨੇ ਵੀ ਅਸੀਂ ਐਤਕੀ 400 ਪਾਰ ਕਰਨੀ ਹੈ ਕਿਉਂਕਿ ਮੋਦੀ ਨੇ ਕੰਮ ਬੜੇ ਕਰ ਦਿੱਤੇ ਨੇ। ਪਰ ਇਹ ਸਭ ਦੇ ਵਿਚਾਲੇ ਤੁਸੀਂ ਕਿਹੜੇ ਮੁੱਦਿਆਂ ਨੂੰ ਅਸਲ ਮੰਨਦੇ ਹੋ ਕਿ ਇਹਨਾਂ ਮੁੱਦਿਆਂ ਤੇ ਚੋਣ ਹੋਣੀ ਚਾਹੀਦੀ ਹੈ? ਇਹ ਮੁੱਦਿਆਂ ਨੂੰ ਜਿਹੜਾ ਬੰਦਾ ਐਡਰੈਸ ਕਰਦਾ ਅਸੀਂ ਉਹਨੂੰ ਵੋਟ ਪਾਉਣੀ ਹੈ। ਭਾਜੀ ਪਹਿਲੀ ਗੱਲ ਤਾਂ ਸਰਕਾਰਾਂ ਨੇ ਇੰਨੇ ਕੰਮ ਕੀਤੇ, ਮੈਂ ਤੁਹਾਨੂੰ ਦੱਸ ਦਿੰਦਾ। ਸਾਡੇ ਜਿਹੜੇ ਬਜ਼ੁਰਗ ਹੁੰਦੇ ਸੀ ਉਹਨਾਂ ਦੇ ਹੱਥਾਂ ਵਿੱਚ ਅੱਗੇ ਰੰਬੇ ਫੜੇ ਹੁੰਦੇ ਸੀ ਤੇ ਸਾਡੇ ਹੱਥਾਂ ਵਿੱਚ ਇਸ ਵੇਲੇ ਕੋਕ ਫੜੇ ਆ। ਇਹ ਪਰਿਵਰਤਨ ਇਹਨਾਂ ਨੇ ਸਰਕਾਰਾਂ ਨੇ ਕਰ ਦਿੱਤਾ ਆ। ਸਾਨੂੰ ਕਿੱਥੋਂ ਕਿੱਥੇ ਲੈ ਕੇ ਆ ਗਏ ਆ ਤੇ ਸਾਡੇ ਇਹ ਸਾਰੇ ਕੰਮਕਾਰ ਛਡਾਉਣਾ ਚਾਹੁੰਦੇ ਆ, ਕਿਉਂਕਿ ਇਹ ਚਾਹੁੰਦੇ ਆ ਜਿਹੜੇ ਲੋਕ ਆ ਉਹ ਹੈਂਡ ਟੂ ਮਾਊਥ ਹੋ ਜਾਣ। ਜਿੱਦਾਂ ਮੈਂ ਸਵੇਰ ਨੂੰ ਰੋਟੀ ਖਾਧੀ ਆ, ਮੈਨੂੰ ਸਾਰੀ ਦਿਹਾੜੀ ਇਹ ਲਾਲੇ ਪੈ ਰਹਿਣ, ਮੈਂ ਸ਼ਾਮ ਨੂੰ ਕਿੱਥੋਂ ਖਾਣਾ ਆ। ਮੈਂ ਹੋਰ ਕੁਝ ਸੋਚਿਆ ਹੀ ਨਾ, ਮੇਰਾ ਇਹ ਕੀ ਚੰਗਾ ਕਰਦੇ ਆ ਕੀ ਮਾੜਾ ਕਰਦੇ ਆ। ਇਹਨਾਂ ਨੂੰ ਇਹ ਆ ਵੀ ਸਾਨੂੰ ਕੋਈ ਸਵਾਲ ਕਰਨ ਵਾਲਾ ਨਾ ਦੁਨੀਆ ਤੇ ਹੋਵੇ ਤੇ ਸਾਨੂੰ ਕੋਈ ਪੁੱਛਣ ਵਾਲਾ ਨਾ ਹੋਵੇ। ਇਹਨਾਂ ਚੀਜ਼ਾਂ ਦੇ ਪਿੱਛੇ ਇਹ ਦੌੜੇ ਫਿਰਦੇ ਆ। ਤੇ ਉਹ ਤਾਂ ਕਹਿੰਦੇ ਨੇ, ਉਹ ਤਾਂ ਪਹਿਲਾਂ ਕਹਿੰਦੇ ਸੀ ਚੋਣਾਂ ਜਿੱਤਣ ਤੋਂ ਵੀ ਸਵਾਲ ਕਰਨ ਵਾਲੇ ਅਸੀਂ ਬਣਾਇਆ ਲੋਕਾਂ ਨੂੰ। ਹਾਂਜੀ ਹਾਂਜੀ ਭਾਜੀ, ਇਹਨਾਂ ਨੇ ਸਵਾਲ ਕਰਨ ਵਾਲੇ ਬਣਾਤਾ ਆ। ਬੀਜੇ ਧੜਾ ਲਵਾ ਕੇ ਲੋਕੀ ਬਾਹਰ ਕੱਢ ਦਿੱਤੇ ਆ, ਕੁਝ ਕਰੋਨਾ ਵਿੱਚ ਮਾਰਤੇ ਆ। ਇਹ ਇਹਨਾਂ ਦੀਆਂ ਉਪਲਬਧੀਆਂ, ਇਹਨਾਂ ਦੀਆਂ ਇਹ ਨਹੀਂ ਉਪਲਬਧੀਆਂ ਲੋਕ ਬੋਲਦੇ ਆ। ਜੇ ਅੱਜ ਮੈਂ ਬੋਲਦਾ ਆ ਕਿਉਂਕਿ ਮੈਂ ਅੰਦਰੋਂ ਦੁਖੀ ਆ, ਮੇਰਾ ਢਿੱਡ ਫੋਲ ਕੇ ਦੇਖੋ, ਮੈਂ ਅੰਦਰੋਂ ਦੁਖੀ ਆ। ਉਹ ਮੇਰਾ ਉਬਾਲਾ ਜਿਹੜਾ ਬਾਹਰ ਨਿਕਲਦਾ ਆ। ਲੋਕ ਜੇ ਬੋਲਦੇ ਆ ਤਾਂ ਅੰਦਰੋਂ ਦੁਖੀ ਹੋ ਕੇ ਬੋਲਦੇ ਆ। ਲੋਕ ਇਹਨਾਂ ਦੇ ਸਿਖਾਏ ਹੋਏ ਨਹੀਂ ਬੋਲਦੇ। ਇਹਨਾਂ ਨੂੰ ਤਾਂ ਲੋਕਾਂ ਨੇ ਬਣਾਇਆ ਆ। ਇਹਨਾਂ ਨੇ ਲੋਕਾਂ ਨੂੰ ਕੀ ਸਿਖਾਉਣਾ? ਇਹਨਾਂ ਤੋਂ ਸਰਕਾਰਾਂ ਨਹੀਂ ਚੱਜ ਨਾਲ ਚੱਲਦੀਆਂ, ਇਹਨਾਂ ਨੇ ਹੋਰ ਕੀ ਕਰਨਾ? ਇੰਨੇ ਜੋਗੇ ਹੈ ਨਹੀਂ ਕਿ ਜਿੰਨੀਆਂ ਗੱਲਾਂ ਕਰਦੇ ਆ। ਪੰਜਾਬ ਸਰਕਾਰ ਬਾਰੇ ਕੀ ਕਹੋਗੇ? 2 ਸਾਲ 'ਚ ਅਸੀਂ ਕਹਿੰਦੇ ਉਹ ਕੰਮ ਕਰਤੇ ਜਿਹੜੇ ਪਿਛਲੇ 75 ਸਾਲਾਂ 'ਚ ਸਰਕਾਰਾਂ ਤੋਂ ਨਹੀਂ ਹੋਏ। ਕਹਿੰਦੇ ਉਹਨਾਂ ਨੇ, ਸਰਕਾਰਾਂ ਨੇ ਦੇਸ਼ ਨੂੰ ਲੁੱਟ ਕੇ ਖਾ ਲਿਆ, ਪੰਜਾਬ ਨੂੰ ਲੁੱਟ ਕੇ ਖਾ ਲਿਆ, ਤੇ ਅਸੀਂ ਹੁਣ ਇੱਕ ਵਾਰ ਮੁੜ ਕੇ ਇਸ ਨੂੰ ਸੁਧਾਰ ਵੱਲ ਲੈ ਕੇ ਜਾ ਰਹੇ ਹਾਂ। ਬਹੁਤ ਸਾਰੀਆਂ ਤਬਦੀਲੀਆਂ ਕਰਤੀਆਂ ਨੇ, ਬਹੁਤ ਸਾਰੀਆਂ ਕਰਨੀਆਂ ਨੇ। ਜਿੱਦਾਂ ਜਲੰਧਰੋਂ ਕਹਿੰਦੇ ਸੀ ਰਿੰਕੂ ਸਾਹਿਬ ਜਦੋਂ ਚੋਣਾਂ 'ਚ ਖੜੇ ਸੀ, ਕਹਿੰਦੇ ਇਹਨੂੰ ਮੈਂ ਸਾਰੇ ਪਾਸਪੋਰਟ ਦੇ ਦਿੱਤੇ ਨੇ, ਪਾਸਵਰਡ ਦੇ ਦਿੱਤੇ ਨੇ, ਵੀ ਪੈਸੇ ਕਿੱਦਾਂ ਲੈਣੇ ਆ ਕੇਂਦਰ ਤੋਂ। ਹੁਣ ਲੋਕ ਸਭਾ ਚੋਣਾਂ ਨੇ, ਉਹੀ 13 MP ਹੋਣਗੇ, ਉਹਨਾਂ ਨੂੰ ਪਾਸਵਰਡ ਭਗਵੰਤ ਮਾਨ ਹੋਣੀ ਦੇਣਗੇ ਤੇ ਫਿਰ ਤੁਹਾਨੂੰ ਕਹਿਣਗੇ ਤੁਸੀਂ ਵੋਟਾਂ ਪਾਓ, ਆਪਾਂ ਕੇਂਦਰ ਤੋਂ ਪੈਸੇ ਲੈ ਕੇ ਪੰਜਾਬ ਦਾ ਸੁਧਾਰ ਕਰੀਏ। ਕੀ ਕਹੋ ਭਾਜੀ? ਇੱਦਾਂ ਮੈਨੂੰ ਤਾਂ ਲੱਗਦਾ ਭਗਵੰਤ ਮਾਨ ਸਾਹਿਬ ਨੇ ਉਹਨੂੰ ਇਹ ਦਿੱਤਾ ਆ ਪਾਸਵਰਡ ਵੀ ਭਾਈ ਪਾਰਟੀ ਕਿੱਦਾਂ ਬਦਲੀ ਦੀ ਹੁੰਦੀ ਆ, ਕਿੱਦਾਂ ਪ੍ਰੈਸ਼ਰ 'ਚ ਆਣ ਕੇ ਦੂਜੇ ਪਾਸੇ ਚਲ ਜੀਦਾ ਹੁੰਦਾ ਆ। ਇਹ ਚੀਜ਼ਾਂ ਸਰਕਾਰ ਨੇ ਉਹਨਾਂ ਨੂੰ ਸਿਖਾ ਲਈਆਂ, ਮੈਨੂੰ ਤਾਂ ਇਹ ਗੱਲ ਲੱਗਦੀ ਆ। ਤੇ ਬਾਕੀ ਜਿਹੜਾ ਮਾਹੌਲ ਹੈ ਇਸ ਵੇਲੇ ਬੜਾ ਖਰਾਬ ਆ। ਸਾਡੇ ਲਾਗੇ ਇੱਥੇ ਆ ਜਮਸ਼ੇਰ ਪੁਲੀ ਤੇ ਪਰਸੋਂ ਕਤਲ ਹੋਇਆ ਇੱਕ ਰਾਤ ਨੂੰ। ਲੁੱਟਾਂ ਖੋਹਾਂ ਇੰਨੀਆਂ ਵੱਧ ਗਈਆਂ ਇਹਨਾਂ ਦੇ ਟਾਈਮ ਤੇ, ਨਸ਼ੇ ਦਾ ਇੰਨਾ ਬੁਰਾ ਹਾਲ ਆ। ਅੱਗੇ 10 ਪਿੰਡਾਂ ਵਿੱਚ 1-2 ਤਸਕਰ ਹੁੰਦੇ ਸੀ, ਅੱਜ ਹਰੇਕ ਪਿੰਡ ਵਿੱਚ 4-4 5-5 ਤਸਕਰ ਹੋ ਗਏ ਆ। ਤੇ ਨਿੱਕੇ ਨਿੱਕੇ ਨਿਆਣੇ 16-16 ਸਾਲਾਂ ਦੇ ਨਿਆਣੇ ਜਿਹੜੇ ਨਸ਼ਾ ਵੇਚ ਰਹੇ ਆ, ਇਹ ਸਰਕਾਰਾਂ ਕਰਾ ਰਹੀਆਂ ਸਾਰਾ ਕੁਝ। ਇਹ ਬੋਰਡਾਂ ਉੱਤੇ ਲਿਖ ਕੇ ਲਾ ਦਿੰਦੇ ਜੀ ਅਸੀਂ ਆ ਫਲਾਨਾ ਕੰਮ ਕੀਤਾ, ਫਲਾਨਾ ਕੰਮ ਕੀਤਾ। ਇਹ ਬਸ ਬੋਰਡਾਂ ਉੱਤੇ ਟੰਗੇ ਰਹਿ ਜਾਣੇ ਆ। ਇਹਨਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਾਉਣਾ ਹੈਗਾ, ਕਿਉਂਕਿ ਜੋ ਇਹਨਾਂ ਨੇ ਆਪਣੀ ਕਾਰਗੁਜ਼ਾਰੀ 2 ਸਾਲਾਂ ਵਿੱਚ ਦਿਖਾਲਤੀ ਆ, ਉਹ ਤੋਂ ਲੋਕ ਪੂਰੇ ਅੱਕੇ ਪਏ ਆ। ਇਹ ਤੁਹਾਨੂੰ ਜਿੱਦਣ ਇਲੈਕਸ਼ਨ ਦਾ ਰਿਜ਼ਲਟ ਆਉਣਾ ਆ, ਇਹ ਚੀਜ਼ਾਂ ਤੁਹਾਨੂੰ ਸਾਰੀਆਂ ਉਦਣ ਸਮਝ ਆ ਜਾਣੀਆਂ ਲੋਕਾਂ ਨੂੰ। ਜਿਹੜੇ ਲੋਕ ਇਹਨਾਂ ਦੇ ਪੱਖ ਦੇ ਆ, ਉਹਨਾਂ ਦੇ ਵੀ ਉਦਣ ਜਿਹੜੇ ਲਾਟੂ ਜਾਗਦੇ ਪਏ ਉਹ ਬੁੱਝ ਕੇ ਫਿਊਜ਼ ਹੋ ਜਾਣੇ ਆ। ਉਹਨਾਂ ਨੇ ਟੈਕ ਕੇ ਮੁੜ ਕੇ ਘਰਾਂ 'ਚ ਬਹਿ ਜਾਣਾ, ਕਿਉਂਕਿ ਲੋਕਾਂ ਨੂੰ ਕੀ ਜਵਾਬ ਦੇਣਗੇ ਜਦ ਕੁਛ ਕੀਤਾ ਹੀ ਨਹੀਂ।
ਇਹ ਗੱਲ ਥੋੜ੍ਹਾ ਬੱਸਾਂ ਦੀ ਜਿਹੜੀ ਆ ਸਵਾਰੀਆਂ ਦੀ ਬੀਬੀਆਂ ਦੀ ਟਿਕਟ ਫ੍ਰੀ ਕਰਤੀ ਆ, ਬਸ ਠੀਕ ਆ। ਇਹਦੇ ਨਾਲ ਤਾਂ ਨੁਕਸਾਨ ਹੋਇਆ ਆ। ਅੱਗੇ ਕੋਈ ਬੀਬੀ ਘਰ ਵਿੱਚ ਕਲੇਸ਼ ਹੁੰਦਾ ਸੀ, ਲੜਦੀ ਹੁੰਦੀ ਸੀ ਤੇ ਪੇਕਿਆਂ ਨੂੰ ਪਹਿਲਾਂ ਫੋਨ ਕਰਦੀ ਹੁੰਦੀ ਸੀ, ਮੈਨੂੰ ਆਣ ਕੇ ਲੈ ਜਾਓ ਜਾਂ ਇਦਾਂ ਕਰੋ। ਹੁਣ ਕੀ ਹੁੰਦਾ ਆ, ਹੁਣ ਜਦੋਂ ਬੀਬੀ ਕੋਈ ਘਰ ਵਿੱਚ ਲੜਦੀ ਆ, ਉਹ ਆਧਾਰ ਕਾਰਡ ਚੱਕਦੀ ਆ, ਚੁੱਪ ਕਰਕੇ ਪੇਕਿਆਂ ਦੀ ਬੱਸੇ ਬਹਿ ਜਾਂਦੀ ਆ। ਉਹਦੇ ਨਾਲ ਸਾਡੇ ਪਿੰਡਾਂ ਵਿੱਚ ਘਰਾਂ ਵਿੱਚ ਤਲਾਕ ਵਧੇ ਆ। ਇਹਨਾਂ ਨੇ ਤਾਂ ਸਾਡੇ ਨੁਕਸਾਨ ਕੀਤੇ ਆ ਭਰਾ, ਇਹਨਾਂ ਨੇ ਸਾਡਾ ਫਾਇਦਾ ਕੋਈ ਨਹੀਂ ਕੀਤਾ। ਤੇ ਕੇਂਦਰ ਸਰਕਾਰ ਬਾਰੇ ਕੀ ਕਹੋਗੇ? ਉਹਨਾਂ ਦਾ ਤਾਂ ਪੰਜਾਬ ਦੇ ਜੇ ਮਾਲਵਾ ਖੇਤਰ ਦੀ ਗੱਲ ਕਰ ਰਹੀ ਹੈ, ਬਹੁਤ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ, ਪਰ ਜਿਹੜੀ ਉਹਨਾਂ ਦੀ ਗੱਲ ਹੈ ਜਾਂ ਉਹਨਾਂ ਦੇ ਪ੍ਰੋਪੇਗੈਂਡਾ ਕਰਨ ਵਾਲੇ ਚੈਨਲ ਦਿਖਾਉਂਦੇ ਨੇ, ਉਹ ਕਹਿੰਦੇ ਨੇ ਕਿ ਹਰ ਪਾਸੇ ਮੋਦੀ ਮੋਦੀ ਹੋਈ ਪਈ ਹੈ, ਮੋਦੀ ਵਿਸ਼ਵ ਲੀਡਰ ਬਣ ਗਿਆ, ਵਿਸ਼ਵ ਗੁਰੂ ਬਣਾਤਾ ਭਾਰਤ ਨੂੰ। ਅਸੀਂ ਭਾਰਤ 'ਚ ਉਹ ਜੇ ਪਰਿਵਰਤਨ ਕਰਤੇ ਪਿਛਲੇ 10 ਸਾਲਾਂ 'ਚ ਜਿਹੜੇ ਕਦੀ ਨਹੀਂ ਹੋਏ। ਇਹ ਸਭ ਦੇ ਵਿੱਚ ਹੁਣ ਆਹ ਲੋਕ ਸਭਾ ਚੋਣਾਂ ਦੇ ਵਿੱਚ ਤੁਸੀਂ ਐਨਾਲਿਸਿਸ ਕਰਕੇ ਦੱਸੋ ਵੀ ਕੀ ਲੱਗਦਾ ਕਿੰਨੀ ਕੁ ਤਬਦੀਲੀ 10 ਸਾਲਾਂ 'ਚ ਹੋਈ ਹੈ? ਉਸ ਤਬਦੀਲੀ ਦੇ ਆਧਾਰ ਤੇ ਤੁਸੀਂ ਵੋਟ ਪਾਉਣਾ ਭਾਜਪਾ ਨੂੰ ਪਸੰਦ ਕਰੋਗੇ? ਨਹੀਂ ਭਾਜੀ, ਭਾਜਪਾ ਨੂੰ ਤੁਹਾਨੂੰ ਰੋਜ਼ ਹੀ ਤੁਸੀਂ ਚੈਨਲਾਂ ਉੱਤੇ ਦੇਖਦੇ ਆ, ਉਹਨਾਂ ਦਾ ਸਖਤ ਵਿਰੋਧ ਹੋ ਰਿਹਾ ਆ। ਕਿਉਂਕਿ ਇਹਨਾਂ ਨੇ ਕੀ ਕੀਤਾ, ਜਦੋਂ ਸਾਡੇ ਭਰਾ ਉਦਣ ਗਏ ਆ ਦਿੱਲੀ ਨੂੰ ਜਾਣਾ ਚਾਹੁੰਦੇ ਸੀ ਯਾਰ, ਉਹ ਕਿਤੇ ਅਸਲੇ ਚੱਕੀ ਫਿਰਦੇ ਆ। ਜਿਹੜਾ ਤੁਹਾਨੂੰ ਉਹਨਾਂ ਤੋਂ ਡਰ ਪਿਆ ਆ ਤੁਹਾਡੇ ਆਣ ਕੇ ਗੋਲੀ ਮਾਰ ਦਊਗੇ, ਉਹ ਦੁਖੀ ਆ ਵਿਚਾਰੇ, ਆਪਣਾ ਦੁੱਖ ਰੋਣ ਤੁਹਾਡੇ ਕੋਲ ਆਏ ਆ। ਜਿਹੜੀ ਸਰਕਾਰ ਆਮ ਲੋਕਾਂ ਦੀ ਦੁੱਖ ਤਕਲੀਫਾਂ ਸੁਣਨ ਦੇ ਕਾਬਿਲ ਨਹੀਂ ਹੁੰਦੀ, ਫਿਰ ਆਮ ਜਿਹੜੇ ਲੋਕ ਹੁੰਦੇ ਉਹਨੂੰ ਮੂੰਹ ਨਹੀਂ ਲਾਉਂਦੇ ਹੁੰਦੇ। ਇਸ ਲਈ ਇਹਨਾਂ ਦਾ ਇਹ ਵੀ ਵਹਿਮ ਕੱਢ ਦੇਣਾ ਲੋਕਾਂ ਨੇ। ਤੇ ਇੱਕ ਗੱਲ ਮੈਂ ਹੋਰ ਲੋਕਾਂ ਨੂੰ ਦੱਸ ਦੇਵਾਂ ਵੀਰੋ, ਜੇ ਇਸ ਵਾਰ ਮੋਦੀ ਬਣ ਗਿਆ ਨਾ ਤੇ ਤੁਹਾਡਾ ਜਿਹੜਾ ਜੀਣਾ ਆ ਮਹਾਲ ਅੱਗੇ ਹੋਇਆ ਪਿਆ ਆ। ਫਿਰ ਤੁਹਾਨੂੰ ਇਦਾਂ ਘਰਾਂ ਵਿੱਚੋਂ ਨਿਕਲਣਾ ਵੀ ਔਖਾ ਹੋ ਜਾਊਗਾ। ਇਹਨਾਂ ਨੇ ਤੁਹਾਨੂੰ ਇਦਾਂ 4 ਦੀਵਾਰੀਆਂ ਵਿੱਚ ਬੰਦ ਕਰ ਦੇਣਾ ਹੈ ਨਾ, ਤੇ ਕੰਧਾਂ ਵਿੱਚ ਟੱਕਰਾਂ ਮਾਰ ਮਾਰ ਕੇ ਆਪਣੇ ਸਿਰ ਪੜਾਉਂਗੇ ਤੁਸੀਂ। ਇਦਾਂ ਦਾ ਤੁਹਾਡਾ ਹਾਲ ਕਰ ਦੇਣਾ। ਬੀਜੇਪੀ ਦਾ ਅਸੀਂ ਸਖਤ ਵਿਰੋਧ ਕਰਦੇ ਹਾਂ। ਜਿੱਥੇ ਵੀ ਬੀਜੇਪੀ ਦਾ ਕੈਂਡੀਡੇਟ ਆਊਗਾ ਅਸੀਂ ਡਟ ਕੇ ਉਹਦੇ ਮੂਹਰੇ ਖੜਾਂਗੇ, ਹਿੱਕ ਡਾਹ ਕੇ ਖੜਾਂਗੇ। ਜੇ 'ਚ ਜ਼ਰੂਰਤ ਹੋਈ ਸਾਡੀ ਸਿੱਧਾ ਆਣ ਕੇ ਹਿੱਕ 'ਚ ਵੱਜੇ, ਅਸੀਂ ਚੈਲੰਜ ਕਰਦੇ ਹਾਂ। ਬਹੁਤ ਧੰਨਵਾਦ। ਸੋ ਇੱਧਰ ਹੋਰ ਵੀ ਕਿਸਾਨ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਭਾਈ ਸਾਹਿਬ, ਜ਼ਿਆਦਾ ਕਿਸਾਨ ਆਗੂ ਸਾਡੇ ਨਾਲ ਨੇ, ਇਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਭਾਈ ਸਾਹਿਬ ਇੱਧਰ ਆ ਜਾਓ ਜਰਾ ਜੀ। ਭਾਈ ਸਾਹਿਬ, ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਪਾਂ ਸਰਵੇ ਜਿਹੜਾ ਕਰ ਰਹੇ ਹਾਂ, ਗਰਾਊਂਡ ਰਿਪੋਰਟ ਤੇ ਅਸੀਂ ਲੋਕਾਂ ਤੋਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਸੋਚਦੇ ਨੇ ਉਹ। ਇੱਧਰ ਆ ਜਾਓ ਜਰਾ। ਕੀ ਸੋਚਦੇ ਨੇ ਉਹ ਲੋਕ ਜਿਹੜੇ ਆਮ ਧਰਾਤਲ ਤੇ ਕੰਮ ਕਰਦੇ ਨੇ? ਤੁਸੀਂ ਪਿੰਡਾਂ 'ਚੋਂ ਆਉਂਦੇ ਹੋ, ਪਿੰਡਾਂ 'ਚ ਵਿਚਰਦੇ ਹੋ, ਲੋਕਾਂ ਦੇ ਨਾਲ ਮਿਲਦੇ ਵਰਤਦੇ ਹੋਵੋਗੇ ਕਿਉਂਕਿ ਤੁਸੀਂ ਕਿਸਾਨ ਆਗੂ ਵੀ ਹੋ। ਇਹ ਸਾਰੇ ਦੇ ਮੱਦੇਨਜ਼ਰ ਜਦੋਂ ਲੋਕਾਂ 'ਚ ਵਿਚਰਦੇ ਹੋ ਤਾਂ ਇਹੋ ਜਿਹੀ ਛਵੀ ਬਣੀ ਹੋਈ ਹੈ ਸਰਕਾਰਾਂ ਦੀ, ਜਾਂ ਇਹਨਾਂ ਚੋਣਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਮਾਹੌਲ ਕਿਹੋ ਜਿਹਾ? ਲੋਕ ਖੁਸ਼ਨੂਮਾ ਨੇ, ਲੋਕ ਵੋਟ ਪਾਉਣਾ ਚਾਹੁੰਦੇ ਨੇ, ਜਾਂ ਲੋਕਾਂ ਨੂੰ ਕਿਹੋ ਜਿਹੀ ਕੋਈ ਨਿਰਾਸ਼ਤਾ ਹੈ? ਦੇਖੋ ਜੀ, ਨਿਰਾਸ਼ਤਾ ਹੀ ਆ ਬਿਲਕੁਲ। ਲੋਕੀ ਹੁਣ ਵਿਚਾਰੇ ਕੀ ਕਰਨ, ਸਾਰੇ ਆਮ ਆਦਮੀ ਪਾਰਟੀ ਆਈ ਸੀ, ਲੋਕੀ ਜਿਹੜੇ ਪਿਛਲੇ 50 ਸਾਲਾਂ ਤੋਂ ਪਾਰਟੀਆਂ ਰਾਜ ਕਰ ਰਹੀਆਂ ਸੀ, ਲੋਕਾਂ ਨੂੰ ਇੱਕ ਮਤਲਬ ਆਸ ਦੀ ਕਿਰਨ ਆਈ ਸੀ ਵੀ ਤਬਦੀਲੀ ਆਊਗੀ। ਵੀ ਇਹਨਾਂ ਨੇ ਕਹਿਤਾ ਵੀ ਪੰਜਾਬ ਦਾ ਮਾਹੌਲ ਇਦਾਂ ਦਾ ਕਰਦਾ ਕਿ ਕੋਈ ਪੈਸਾ ਨਹੀਂ, ਕਚਹਿਰੀਆਂ ਲਾ ਲਓ, ਥਾਣਿਆਂ 'ਚ ਲਾ ਲਓ, ਵੀ ਬਿਲਕੁਲ ਸੁਣਵਾਈ ਹੋਊਗੀ। ਪਰ ਉਹ ਤਾਂ ਸਮਾਂ ਉਲਟ ਚੀਜ਼ਾਂ ਵੱਧ ਗਈਆਂ। ਲੋਕੀ ਨਿਰਾਸ਼ ਆ, ਸਾਰੀਆਂ ਪਾਰਟੀਆਂ ਤੋਂ ਨਿਰਾਸ਼ ਆ। ਕੋਈ ਚੰਗਾ ਬੰਦਾ ਮੂਹਰੇ ਨਹੀਂ ਆ ਰਿਹਾ। ਤੇ ਜਿਹੜਾ ਇਹ ਜਿੰਨੇ ਆ ਸਾਰੇ ਰਲਿਓ ਆ ਜੀ, ਲੋਕਾਂ ਦੇ ਵਿੱਚ ਨਿਰਾਸ਼ਤਾ ਦਾ ਦੌਰ ਆ। ਲੋਕੀ ਕੀ ਕਰਨ, ਲੋਕੀ ਤਾਂ ਹੁਣ ਘਰ ਬੈਠਣ ਨੂੰ ਤਿਆਰ ਆ ਜੀ। ਲੋਕਾਂ ਨੂੰ ਜਦੋਂ ਗੱਲ ਕਰੀਏ ਉਹ ਕਹਿੰਦੇ ਵੀ ਆਉਣਾ ਤਾਂ ਇਹਨਾਂ ਨੇ ਹੀ ਆ ਮੋਰੇ। ਜੇ ਵੋਟਾਂ ਬਦਲਾਅ ਕਰਕੇ ਦੇਖ ਲਿਆ ਵੀ ਕੀ ਬਦਲਾਅ ਦੇਖੋ ਤੁਹਾਡੇ ਸਾਹਮਣੇ ਹੀ ਆ। ਲੋਕੀ ਬਿਲਕੁਲ ਨਿਰਾਸ਼ਤਾ ਦੇ ਵਿੱਚ ਆ। ਤੇ ਲੋਕੀ ਹੁਣ ਇਹਨਾਂ ਦਾ ਪਿੰਡਾਂ ਦੇ ਵਿੱਚ ਵਿਰੋਧ ਵੀ ਬਹੁਤ ਜ਼ਿਆਦਾ ਲੋਕੀ, ਕਿਉਂਕਿ ਦੇਖੋ ਦੁਆਬਾ ਏਰੀਆ ਸਾਡਾ, ਅੱਗੇ ਸਵਾਲ ਨਹੀਂ ਹੁੰਦੇ ਸੀ। ਹੁਣ ਸਾਡੇ ਦੁਆਬੇ ਵਾਲੇ ਲੋਕੀ ਵੀ ਜਾਗਰੂਕ ਹੋ ਗਏ ਅੱਗੇ ਨਾਲੋਂ। ਅੱਗੇ ਮਾਲਵਾ ਬੈਲਟ ਹੁੰਦੀ ਸੀ ਵੀ ਸਵਾਲ ਕਰਦੇ ਸੀ, ਪਰ ਹੁਣ ਦੁਆਬੇ ਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਊਗਾ ਜੀ। ਹਾਂਜੀ। ਸੋ ਹੁਣ ਜੇ ਸਰਕਾਰ, ਪੰਜਾਬ ਸਰਕਾਰ ਦੀ ਗੱਲ ਕਰ ਲਈਏ, ਕਿਉਂਕਿ ਆਪਾਂ ਪੰਜਾਬ ਨੂੰ ਬਿਲੋਂਗ ਕਰਦੇ, ਪਹਿਲਾਂ ਸਾਨੂੰ ਆਪਣੇ ਘਰ ਦੀ ਫਿਕਰ ਹੁੰਦੀ ਹੈ। ਪੰਜਾਬ ਸਰਕਾਰ ਤਾਂ ਦਾਅਵੇ ਕਰਦੀ ਹੈ ਕਿ ਅਸੀਂ 2 ਸਾਲ 'ਚ ਬਹੁਤ ਸਾਰੇ ਕੰਮ ਕਰਤੇ ਨੇ। ਜਿਵੇਂ ਉਹ ਕਹਿੰਦੇ ਨੇ ਅਸੀਂ 300 ਯੂਨਿਟ ਫ੍ਰੀ ਬਿਜਲੀ ਮਹੀਨੇ ਦੀ ਦੇਣੀ ਸ਼ੁਰੂ ਕਰ ਦਿੱਤੀ ਹੈ, ਉਹਦੇ ਨਾਲ ਬਹੁਤ ਪਰਿਵਾਰ ਕਹਿੰਦੇ ਨੇ ਖੁਸ਼ ਨੇ। ਤੇ ਉਸ ਤੋਂ ਬਾਅਦ ਉਹ ਕਹਿੰਦੇ ਨੇ ਅਸੀਂ ਸਕੂਲ ਆਫ ਐਮੀਨੈਂਸ ਖੋਲ੍ਹ ਦਿੱਤੇ ਨੇ, ਬਹੁਤ ਚੰਗੀ ਸਿੱਖਿਆ ਦਾ ਪੱਧਰ ਹੋਊਗਾ ਉੱਥੇ। ਉਸ ਤੋਂ ਬਾਅਦ ਅਸੀਂ ਹਸਪਤਾਲ, ਜਿਹੜੇ ਮੁਹੱਲਾ ਕਲੀਨਿਕ ਖੋਲ੍ਹ ਦਿੱਤੇ ਨੇ। ਇਹੋ ਜਿਹੇ ਬਹੁਤ ਸਾਰੇ ਦਾਅਵੇ ਨੇ, ਲੰਬੀ ਫੇਰਿਸਤ ਹੈ। ਇਹਦੇ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਕਰਪਸ਼ਨ ਨੂੰ ਵੀ ਨੱਥ ਪਾਈ ਹੈ, ਬੜੇ ਹੋਰ ਕੰਮ ਕੀਤੇ ਨੇ। ਇਹ ਸਾਰੇ ਦੇ ਮੱਦੇਨਜ਼ਰ ਤੁਹਾਨੂੰ ਕਿਉਂ ਇਹ ਲੱਗਦਾ ਹੈ ਕਿ ਲੋਕਾਂ 'ਚ ਨਿਰਾਸ਼ਤਾ ਹੈ, ਲੋਕ ਆਮ ਆਦਮੀ ਪਾਰਟੀ ਤੋਂ ਅੱਕੇ ਹੋਏ ਮਹਿਸੂਸ ਕਰ ਰਹੇ? ਦੇਖੋ ਜੀ, ਸਕੂਲਾਂ ਦਾ ਪੱਧਰ ਇਹ ਕਹਿੰਦੇ ਵੀ ਅਸੀਂ ਪੜ੍ਹਾਈ ਦਾ ਪੱਧਰ ਉੱਚਾ ਕਰ ਦਿੱਤਾ ਆ। ਪੜ੍ਹਾਈ ਤਾਂ ਦੇਖੋ ਪ੍ਰਾਈਵੇਟ ਸਕੂਲ ਧੜਾ ਖੁੱਲ੍ਹ ਰਿਹਾ। ਉਹਦਾ ਕਾਰਨ ਕੀ ਆ? ਸਰਕਾਰੀ ਸਕੂਲਾਂ ਦੇ ਵਿੱਚ ਸਰਕਾਰ ਨਹੀਂ ਚਾਹੁੰਦੀ ਵੀ ਸਰਕਾਰੀ ਸਕੂਲ ਕਾਮਯਾਬ ਹੋਣ। ਜੇ ਸਰਕਾਰ ਚਾਹਵੇ ਵਧੀਆ, ਸਾਡੇ ਤੋਂ ਏਡੇ ਟੀਚਰ ਧਰਨਾ ਲਾਉਂਦੇ ਆ, ਉਹਨਾਂ ਵਿਚਾਰਿਆਂ ਨੂੰ ਜੋਬਾਂ ਨਹੀਂ ਮਿਲ ਰਹੀਆਂ, ਜਾਂ ਜੋਬਾਂ ਨਹੀਂ ਮਿਲੂਗੀਆਂ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਊ ਕੌਣ? ਜੇ ਨਹੀਂ ਪੜ੍ਹਾਊਗਾ, ਹਰੇਕ ਮਾਂ ਪਿਓ ਹੁਣ ਅੱਜ ਕੱਲ੍ਹ ਹਰੇਕ ਮਾਂ ਪਿਓ ਦੀ ਇਹ ਸੋਚ ਆ ਵੀ ਅਸੀਂ ਬੱਚੇ ਨੂੰ ਪੜ੍ਹਾਉਣਾ ਲਿਖਾਉਣਾ, ਪੜ੍ਹਾ ਲਿਖਾ ਕੇ
ਨੌਕਰੀ ਕੋਈ ਜੌਬ ਕਰੂਗਾ। ਪਰ ਸਰਕਾਰਾਂ ਜਿਹੜੀਆਂ ਪ੍ਰਾਈਵੇਟ ਸਕੂਲਾਂ ਵਿੱਚ ਕਿੰਨੀ ਲੁੱਟ ਹੋ ਰਹੀ ਆ, ਫੀਸਾਂ ਦੇਖੋ ਹਰ ਸਾਲ ਵਧਾਈ ਜਾਂਦੇ ਆ, ਕਿਤਾਬਾਂ ਹਰ ਸਾਲ ਨਵੀਆਂ ਲੈਣੀਆਂ ਪੈਂਦੀਆਂ, ਸਕੂਲਾਂ ਦੀਆਂ ਵਰਦੀਆਂ ਹਰ ਸਾਲ ਕਦੀ ਕੁਛ ਕਹਿ ਦਿੰਦੇ ਆ, ਪਰ ਸਰਕਾਰ ਦਾ ਕੁਛ ਨਹੀਂ ਬੋਲ ਰਹੀ। ਸਰਕਾਰ ਇਹਨਾਂ ਸਕੂਲਾਂ ਨੂੰ ਸ਼ਹਿਰੀ ਸਰਕਾਰ ਜਿਹੜੀ ਆ ਇਹ ਲੋਕਾਂ ਨੂੰ ਕਦੀ ਵੀ ਭਲਾਈ ਨਹੀਂ ਚਾਹੁੰਦੀ। ਜਿਹੜੇ ਮੈਂ ਤਾਂ ਇਹ ਚਾਹੁੰਦਾ ਉਹਨਾਂ ਵੀ ਸੋਚਦਾ ਉਹਨਾਂ ਵੀ ਸਰਕਾਰ ਜਿਹੜੀ ਆ ਇਹ ਲੋਕਾਂ ਨੂੰ ਦੁਖੀ ਕਰਨ ਵਾਸਤੇ ਬਣਦੀ ਆ, ਨਾ ਕਿ ਭਲਾਈ ਕਰਨ ਵਾਸਤੇ। ਹਾਂਜੀ, ਸੋ ਹੁਣ ਤੁਸੀਂ ਕੀ ਕਹੋਗੇ, ਕਿਉਂਕਿ ਚੋਣਾਂ ਦਾ ਮਾਹੌਲ ਹੀ ਹੈ ਪੂਰਾ ਬਣਿਆ ਹੋਇਆ ਇਸ ਸਮੇਂ, ਜੇ ਇਸ ਸਮੇਂ ਗੱਲ ਕਰਨੀ ਹੋਵੇ ਤਾਂ ਤੁਸੀਂ ਭਾਜਪਾ ਨੂੰ ਕਿੱਥੇ ਕੁ ਖੜੀ ਦੇਖਦੇ ਹੋ ਪੰਜਾਬ ਦੇ ਵਿੱਚ, ਕਿਉਂਕਿ ਉਹ ਵੀ ਦਾਅਵਾ ਕਰਦੇ ਨੇ ਕਿ ਐਤਕੀ ਅਸੀਂ ਇਕੱਲੇ ਚੋਣ ਲੜ ਰਹੇ ਹਾਂ ਪਰ ਬਹੁਤ ਤਕੜੇ ਤਰੀਕੇ ਨਾਲ ਜਿੱਤਾਂਗੇ। ਦੇਖੋ ਜੀ ਠੀਕ ਹੈ, ਉਹਨਾਂ ਨੇ ਵੱਡੇ ਜਿਹੜੇ ਲੀਡਰ ਆ ਈਡੀ ਤੋਂ CBI ਤੋਂ ਡਰਾ ਕੇ ਵੱਡੇ ਵੱਡੇ ਲੀਡਰ ਪੰਜਾਬ ਦੇ ਸ਼ਾਮਲ ਕਰ ਰਹੇ ਆ, ਪਰ ਪੰਜਾਬ ਜਿਹੜਾ ਗਰਾਊਂਡ ਲੈਵਲ ਆ ਬਿਲਕੁਲ ਜ਼ੀਰੋ ਆ। ਲੋਕਾਂ ਦਾ BJP ਦਾ ਸ਼ਰੇਆਮ ਵਿਰੋਧ ਕਰਨਾ, ਦੇਖੋ ਜੀ ਇਹ ਸਾਰਾ ਇਹ ਤਾਂ ਕਿਸਾਨਾਂ ਨੂੰ ਵੀ ਤੰਗ ਰਹੇ ਆ, ਸਾਡੇ SC ਭਾਈਚਾਰੇ ਦੀਆਂ ਜਿੰਨੀਆਂ ਵੀ ਸਕੀਮਾਂ ਉਹ ਵੀ ਬੰਦ ਕਰ ਰਹੇ ਆ। ਸਰਕਾਰ ਨੂੰ ਇੱਕ ਇਹ ਭੁਲੇਖਾ ਹੀ ਆ, ਇਹ ਵੋਟਾਂ ਦੇ ਵਿੱਚ ਨਿਕਲ ਜਾਣਾ। ਇਹਨਾਂ ਨੂੰ ਇਹ ਆਪਣੇ ਜਿੰਨੇ ਵੀ ਬੰਦੇ ਇਹਨਾਂ ਨੇ ਵੱਡੇ ਵੱਡੇ ਸ਼ਾਮਲ ਕਰਾਏ ਆ ਉਹ ਸਿਰਫ ਆਪਣੇ ਜ਼ੋਰ ਤੇ ਕਰਾਏ ਆ, ਗਰਾਊਂਡ ਲੈਵਲ ਤੇ ਲੋਕੀ ਇਹਨਾਂ ਦੇ ਬਿਲਕੁਲ ਵਿਰੋਧ ਦੇ ਵਿੱਚ ਆ ਜੀ। ਹਾਂਜੀ, ਸੋ ਇਹ ਸਭ ਦੇ ਵਿਚਾਲੇ ਹੁਣ ਕੀ ਕਹਿਣਾ ਚਾਹੋਗੇ, ਜਿਹੜੇ ਲੋਕ ਨੇ ਉਹ ਕਿਹੜੀ ਪਾਰਟੀ ਵੱਲ ਜਾਣ? ਫਿਰ ਜਿੱਦਾਂ ਸਾਰੀਆਂ ਤੋਂ ਤਾਂ ਨਿਰਾਸ਼ ਨੇ, ਕਿਹੜੀ ਪਾਰਟੀ ਤੁਹਾਨੂੰ ਲੱਗਦਾ ਹੈ ਕਿ ਲੋਕਾਂ ਦੀ ਇਸ ਸਮੇਂ ਆਵਾਜ਼ ਬਣ ਸਕਦੀ ਹੈ, ਜਾਂ ਫਿਰ ਕਿਹੜੀ ਪਾਰਟੀ ਨੂੰ ਚੁਣ ਕੇ ਲੋਕ ਆਪਣਾ ਸੁਖੀ ਮਹਿਸੂਸ ਕਰ ਸਕਦੇ? ਦੇਖੋ ਜੀ ਅਸੀਂ ਤਾਂ ਹੁਣ ਦੇਖੋ ਜੀ ਅਸੀਂ ਕਿਸਾਨ ਜਥੇਬੰਦੀਆਂ ਨਾਲ ਜੁੜੇ ਹਾਂ ਜੀ। ਜੇ ਇਹ ਪਾਰਟੀਆਂ ਚੰਗੀਆਂ ਹੁੰਦੀਆਂ, ਜਿਹੜੇ ਕੰਮ ਅਸੀਂ ਕਰ ਰਹੇ ਇਹਨਾਂ ਨੇ ਕਰਨੇ ਸੀ, ਅਸੀਂ ਤਾਂ ਇਹਨਾਂ ਤੋਂ ਅਸੀਂ ਬਿਲਕੁਲ ਵੋਟਾਂ ਵੱਲੋਂ ਨਹੀਂ ਹੈਗੇ ਜੀ। ਅਸੀਂ ਕਿਹਨੂੰ ਕਹੀਏ, ਉਹੀ ਬੰਦੇ ਮੁੜ ਇਲੈਕਸ਼ਨਾਂ ਦੇ ਵਿੱਚ ਲਿਆ ਰਹੇ ਆ, ਕੋਈ ਬੰਦਾ ਨਵਾਂ ਨਹੀਂ ਆ ਰਿਹਾ, ਪੁਰਾਣੇ ਬੰਦੇ ਆ। ਇਹਨਾਂ ਦੇ ਆਪਣੇ ਦਾ ਦੇਖੋ ਆਪ ਤਾਂ ਇਹ 10 ਖੇਤਾਂ ਤੋਂ 100 ਖੇਤਾਂ ਤੇ ਚੱਲ ਗਏ, ਤੇ ਆਮ ਲੋਕੀ ਵਿਚਾਰੇ ਜਿਹੜਾ ਗਰੀਬ ਆ ਉਹ ਗਰੀਬ ਤੋਂ ਗਰੀਬ ਹੋ ਰਿਹਾ ਜੀ। ਇਹ 10 ਹੀ ਉਹਦਾ ਉਹਦਾ 10 ਦਾ 1 ਰਹਿ ਗਿਆ ਜੀ। ਦੇਖੋ ਜੀ ਸਾਰਾ ਕੁਝ ਤਾਂ ਕਿਤੇ ਵੀ ਕੋਈ ਜੇ ਕਿਸੇ ਦੇ ਕੋਈ ਪ੍ਰੋਬਲਮ ਮਾੜੀ ਜੀ ਵੀ ਪੈ ਜਾਂਦੀ, ਜਦੋਂ ਹਸਪੀਟਲ ਚਲ ਜਾਓ, ਹਸਪੀਟਲ ਜੇ ਤੁਹਾਡਾ ਕੋਈ ਮਾੜਾ ਜਿਹਾ ਵੀ ਤੁਹਾਨੂੰ ਸਿਵਲ ਹਸਪੀਟਲ ਦੇ ਵਿੱਚ ਤੁਹਾਨੂੰ ਕਿਸੇ ਨੇ ਪੁੱਛਣਾ, ਪ੍ਰਾਈਵੇਟ ਹਸਪੀਟਲਾਂ ਦੇ ਵਿੱਚ 5-5 10-10 ਲੱਖ ਤੱਕ ਇਲਾਜ ਹੋ ਜਾਂਦਾ ਜੀ। ਤੇ ਇਲਾਜ ਜੋ ਪੈਸੇ ਆਉਂਦੇ ਰੌਲਾ ਪੈਂਦਾ, ਗਰੀਬ ਬੰਦਾ ਕਿੱਥੋਂ ਪੈਸਾ ਲਿਆਊਗਾ? ਸਰਕਾਰ ਦੀ ਦੇਖੋ ਇੰਨੇ ਪੜ੍ਹੇ ਲਿਖੇ ਡਾਕਟਰ ਆ, ਇੰਨੀਆਂ ਡਿਗਰੀਆਂ, ਮੈਨੂੰ ਨਹੀਂ ਸਮਝ ਆਉਂਦੀ ਵੀ ਸਰਕਾਰੀ ਦੇਖੋ ਇਹ ਵੱਡੇ ਕਦੀ ਕਹਿੰਦੇ ਅਸੀਂ ਆਹ ਖੋਲ੍ਹਤਾ ਹਸਪੀਟਲ ਦਾ ਹਾਲਾਤ ਦੇਖੋ ਜਾ ਕੇ ਹਸਪੀਟਲ। ਤੁਸੀਂ ਮੰਨਦੇ ਹੋ ਕਿ ਤਬਦੀਲੀ ਜਾਂ ਬਦਲਾਅ ਨਹੀਂ ਹੋਇਆ? ਹਾਲੇ ਤੱਕ ਕੋਈ ਨਹੀਂ ਜੀ। ਇਹਦੇ ਨਾਲ ਤਾਂ ਮੈਂ ਤਾਂ ਕਹਿੰਦਾ ਅੰਗਰੇਜ਼ ਚੰਗੇ ਸੀ, ਜਿਹੜੇ ਕਾਲੇ ਅੰਗਰੇਜ਼ ਸਾਡੇ ਆਏ ਇਹਨਾਂ ਨੂੰ ਤਾਂ ਸਾਨੂੰ ਲੁੱਟ ਕੇ ਖਾ ਲਿਆ। ਗਾਂ ਵੀ ਸਾਨੂੰ ਤਬਦੀਲੀ ਦੀ ਹਾਲ ਦੀ ਘੜੀ ਕੋਈ ਆਸ ਨਹੀਂ ਜੀ। ਪਰ ਕੇਜਰੀਵਾਲ ਸਾਹਿਬ ਤਾਂ ਕੱਟੜ ਇਮਾਨਦਾਰ ਹੋਣ ਦਾ ਦਾਅਵਾ ਕਰਦੇ ਰਹੇ ਨੇ, ਦਮ ਭਰਦੇ ਰਹੇ ਨੇ। ਕੱਟੜ ਇਮਾਨਦਾਰੀ ਦੇ ਸਿਰ ਤੇ ਹੀ ਉਹ ਕਹਿੰਦੇ ਅਸੀਂ ਦਿੱਲੀ ਜਿੱਤਿਆ, ਉਸ ਤੋਂ ਬਾਅਦ ਪੰਜਾਬ 'ਚ ਵੀ ਕੱਟੜ ਇਮਾਨਦਾਰੀ ਤੇ ਸਰਕਾਰ ਬਣਾਈ ਹੈ। ਫਿਰ ਇਮਾਨਦਾਰ ਬੰਦਾ ਨਹੀਂ ਅੱਗੇ ਲਿਜਾ ਸਕਦਾ ਦੇਸ਼ ਨੂੰ ਜਾਂ ਪੰਜਾਬ ਨੂੰ, ਤਾਂ ਫਿਰ ਕਿੱਧਰ ਜਾਣ ਲੋਕ? ਦੇਖੋ ਇਮਾਨਦਾਰ ਕੇਜਰੀਵਾਲ ਸਾਹਿਬ ਆਪ ਤਾਂ ਜੇਲ੍ਹ ਦੇ ਵਿੱਚ ਬੈਠੇ ਆ, ਉਹਨਾਂ ਨੇ ਦੱਸਦੇ ਆ ਵੀ ਘਰ ਕਿੱਡਾ ਵੱਡਾ ਬਣਾਇਆ, ਕਰੋੜਾਂ ਰੁਪਈਆ ਘਰ ਦੇ ਲਾਤਾ, ਕਿੱਥੋਂ ਆਇਆ? ਜੇ ਬੰਦਾ ਇਮਾਨਦਾਰ ਹੋਵੇ, ਅਸੀਂ ਇਮਾਨਦਾਰ ਆ, ਸਾਡੇ ਤਾਂ ਘਰਾਂ ਦੇ ਵਿੱਚ ਹਲੇ ਤੱਕ ਲੈਂਟਰ ਨਹੀਂ ਪਏ, ਤਾਂ ਉਹਨਾਂ ਨੇ ਹਜ਼ਾਰਾਂ ਕਰੋੜ ਰੁਪਈਆ ਇਕੱਠਾ ਕਰ ਲਿਆ। ਇਮਾਨਦਾਰ ਕਿੱਥੋਂ ਆ? ਕੋਈ ਇਮਾਨਦਾਰੀ ਦਾ ਢੋਂਗ ਦੇਖੋ। ਪੰਜਾਬੀ ਜਜ਼ਬਾਤੀ ਆ, ਪੰਜਾਬ ਦਾ ਮਾਹੌਲ ਇਹ ਆ ਵੀ ਜਿਹੜਾ ਇਹਨਾਂ ਨੂੰ ਜਜ਼ਬਾਤਾਂ ਦੇ ਵਿੱਚ ਲੈ ਲੈਂਦਾ ਉਹਦੇ ਮਗਰ ਲੱਗ ਜਾਂਦੇ। ਦੇਖੋ ਕਿੱਡੀ ਗੱਲ ਆ, 92 ਸੀਟਾਂ ਇਹਨਾਂ ਨੂੰ ਜਿਤਾਤੀਆਂ, ਤੇ ਇਹਨਾਂ ਦੇ ਵਿੱਚ ਬੰਦੇ ਕਿਹੜੇ ਆ? ਉਹੀ ਬੰਦੇ ਇਹ ਕਹਿੰਦੇ ਸੀ ਵੀ ਅਸੀਂ ਪੈਂਚਰ ਵਾਲਾ ਬਣਾਵਾਂਗੇ। ਹੁਣ ਦੇਖ ਲਓ, ਪਹਿਲੋਂ ਸੁਸ਼ੀਲ ਰੈਂਕੂ ਨੂੰ ਲੈ ਕੇ ਆਏ, ਕੀ ਜਲੰਧਰ ਏਰੀਆ ਦੇ ਵਿੱਚ ਐਡੇ ਵਰਕਰ 10 ਸਾਲ ਤੋਂ ਕੰਮ ਕਰ ਰਹੇ ਸੀ, ਕੋਈ ਬੰਦਾ ਹੈ ਨਹੀਂ ਸੀ ਇਹਨਾਂ ਤੋਂ ਖੜਾ ਕਰ ਵਿਛਾਉਣ ਵਾਲਾ ਨਹੀਂ ਕਹਿੰਦੇ ਕੋਈ ਵੀ ਨਹੀਂ ਜੀ। ਆ ਦੇਖੋ ਹੁਣ ਜਿਹੜਾ ਲਿਆਂਦਾ ਪਵਨ ਕੁਮਾਰ ਟੀਨੂ ਅਕਾਲੀ ਦਲ ਦੇ ਵਿੱਚੋਂ ਖਿੱਚ ਕੇ ਲਿਆਂਦਾ ਜੀ, ਦੱਸੋ ਹੁਣ ਕਿਹਨੂੰ? ਇਹ ਸਾਰਾ ਹੁਣ ਤਾਂ ਇਹਨਾਂ ਦਾ ਵੀ ਚਿਹਰਾ ਜਿਹੜਾ ਨੰਗਾ ਹੋ ਚੁੱਕਾ ਆ, ਲੋਕੀ ਬਿਲਕੁਲ ਨਿਰਾਸ਼ਤਾ ਦੇ ਦੌਰ ਵਿੱਚ ਆ ਜੀ। ਬਹੁਤ ਬਹੁਤ ਧੰਨਵਾਦ। ਸੋ ਇੱਧਰ ਹੋਰ ਵੀ ਯੂਥ ਜਿਹੜੇ ਨੌਜਵਾਨ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਨੌਜਵਾਨ ਯੂਥ ਹੋਣ ਦੇ ਨਾਤੇ ਤੁਸੀਂ ਕੀ ਮੰਨਦੇ ਹੋ ਕਿ ਪੰਜਾਬ ਦੇ ਵਿੱਚ ਇਸ ਸਮੇਂ ਕਿਹੋ ਜਿਹੀ ਸਥਿਤੀ ਹੈ, ਮਾਹੌਲ ਕਿਹੋ ਜਿਹਾ? ਕਿਉਂਕਿ ਜਦੋਂ ਬਜ਼ੁਰਗਾਂ ਨਾਲ ਗੱਲ ਕਰਦੇ ਆ, ਉਹ ਪਿਛਲੀ ਸਾਰਾ ਮਿੱਥਿਆ ਦੱਸਦੇ ਹੋਏ ਫਿਰ ਇੱਥੇ ਤੱਕ ਪਹੁੰਚਦੇ ਨੇ ਕਿ ਪਿਛਲੀਆਂ ਸਰਕਾਰਾਂ ਨੇ ਆ ਕੁਝ ਕੀਤਾ। ਪਰ ਤੁਸੀਂ ਜੇ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਉਹਨਾਂ ਦਾ ਦਾਅਵਾ ਕਿ 13 ਦੀਆਂ 13 ਸੀਟਾਂ ਅਸੀਂ ਜਿੱਤਾਂਗੇ, ਪਰ ਤੁਹਾਨੂੰ ਕੀ ਲੱਗਦਾ ਹੈ ਕਿ ਉਹਨਾਂ ਦੀ ਕਾਰਗੁਜ਼ਾਰੀ 2 ਸਾਲ ਦੀ ਇੰਨੇ ਜੋਗੀ ਹੈਗੀ ਹੈ ਕਿ ਉਹ 13 ਦੀਆਂ 13 ਸੀਟਾਂ ਜਿੱਤ ਸਕਦੇ ਨੇ ਇਸ ਲੋਕ ਸਭਾ ਨਾਲ? ਉੱਦਾਂ ਤਾਂ ਭਾਜੀ ਜਿੱਦਾਂ ਦੇ ਉਹਨਾਂ ਦੇ ਕੰਮ ਰਹੇ ਉਸ ਹਿਸਾਬ ਨਾਲ ਤਾਂ ਔਖਾ ਹੀ ਆ, ਕਿਉਂਕਿ ਸ਼ਹਿਰਾਂ 'ਚ ਤਾਂ ਹੋ ਸਕਦਾ ਕੋਈ ਮੰਨ ਲਓ ਚੰਗਾ ਕਹਿੰਦਾ ਹੋਵੇ, ਪਰ ਪਿੰਡਾਂ 'ਚ ਨਹੀਂ ਹੈਗਾ, ਕਿਉਂਕਿ ਪਿੰਡਾਂ ਦੇ ਵਿੱਚ ਤਾਂ ਆਏ ਹੀ ਨਹੀਂ ਹੈਗੇ ਉਹ, ਨਾ ਉਹਨਾਂ ਦਾ ਕੋਈ ਮੰਨ ਲਓ ਜਿਹੜੇ ਆ ਨੁਮਾਇੰਦੇ ਉਹਨਾਂ ਦੇ ਹੈਗੇ ਆ, ਉਹ ਆਉਂਦੇ ਵੀ ਆ। ਮੰਨ ਲਓ ਉਹਨਾਂ ਨੂੰ ਜੇ ਕੋਈ ਛੋਟਾ ਮੋਟਾ ਵੀ ਕੰਮ ਕਹਿੰਦੇ ਆ, ਬਸ ਹੋ ਜਾਊਗਾ ਕਹਿ ਕੇ ਚੱਲ ਜਾਂਦੇ ਆ, ਹੋਰ ਇਦੋਂ ਵੱਧ ਕਦੇ ਨਹੀਂ ਸਪੈਸ਼ਲ ਆਏ। ਕਿ ਉਹਨਾਂ ਦੇ ਹੱਥ ਕਹਿ ਲਓ ਪਾਵਰ ਨਹੀਂ ਹੈ? ਨਹੀਂ ਬਿਲਕੁਲ ਵੀ ਹੈ ਨਹੀਂ ਪਾਵਰ। ਕੋਈ ਵੀ ਛੋਟਾ ਕੰਮ ਵੀ ਨਹੀਂ ਹੱਲੇ ਤਾਈਂ ਹੋਇਆ ਹੈਗਾ। ਜਿਹੜੇ ਕੋਈ ਪਿਛਲੇ ਮੰਨ ਲਓ ਰਹਿੰਦੇ ਕੰਮ ਉਹ ਕੋਈ ਹੋ ਗਿਆ ਹੋਵੇ, ਹੋ ਸਕਦਾ, ਨਹੀਂ ਤਾਂ ਕੋਈ ਇਦਾਂ ਨਵਾਂ ਕੰਮ ਜਾਣੀ ਕਿ ਸਟਾਰਟ ਕੀਤਾ ਹੋਵੇ ਉਹਨਾਂ ਨੇ, ਇਦਾਂ ਦਾ ਪਿੰਡ ਵਿੱਚ ਕੋਈ ਕੰਮ ਨਹੀਂ ਹੈਗਾ ਜੀ। ਪਿੰਡਾਂ 'ਚ ਕੋਈ ਕੰਮ ਨਹੀਂ, ਪਰ ਉਹ ਤਾਂ ਦਾਅਵਾ ਕਰਦੇ ਨੇ, ਦਮ ਭਰਦੇ ਨੇ, ਸਕੂਲ ਆਫ ਐਮੀਨੈਂਸ ਖੋਲ੍ਹੇ ਨੇ, ਅਸੀਂ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਹੈ, ਅਸੀਂ
ਜਿਹੜੇ ਮੁਹੱਲਾ ਕਲੀਨਿਕ ਖੋਲ੍ਹੇ ਨੇ ਵੱਡੇ ਪੱਧਰ ਤੇ ਬਹੁਤ ਹੋਰ ਸਾਰੇ ਕੰਮ ਗਣਾਉਂਦੇ ਨੇ। ਭਗਵੰਤ ਮਾਨ ਸਾਹਿਬ ਖੁਦ ਆਪ ਕਹਿੰਦੇ ਨੇ ਮੈਂ ਇੱਕ ਇਹੋ ਜਿਹੇ ਪਰਿਵਾਰ ਤੋਂ ਆਉਣਾ, ਖੇਤੀਬਾੜੀ ਵਾਲੇ ਪਰਿਵਾਰ ਤੋਂ ਆਉਣਾ, ਸਧਾਰਨ ਪਰਿਵਾਰ ਤੋਂ। ਸਾਡੇ 92 MLA ਸਧਾਰਨ ਪਰਿਵਾਰਾਂ ਤੋਂ ਆਉਂਦੇ ਨੇ। ਇਹੋ ਸਾਰੀਆਂ ਗੱਲਾਂ ਕਰਦੇ ਹੋਏ ਲੋਕਾਂ ਨਾਲ ਇੰਟਰਕਨੈਕਟ ਕਰਦੇ ਨੇ, ਪਰ ਤੁਸੀਂ ਕਹਿੰਦੇ ਹੋ ਕਿ ਲੋਕ ਖੁਸ਼ ਨਹੀਂ ਗੇ। ਨਹੀਂ MLA ਮੰਨ ਲਓ ਕਹਿੰਦੇ ਆ ਉਹ ਵੀ ਸਧਾਰਨ ਪਰਿਵਾਰਾਂ ਵਾਲੇ ਆ, ਪਰ ਉਹ ਇਦਾਂ ਆ ਕੇ ਗਰਾਊਂਡ ਲੈਵਲ ਤੇ ਤਾਂ ਦੇਖਦੇ ਨਹੀਂ। ਸਾਡੇ ਤੁਸੀਂ ਪਿੰਡ ਦੀ ਡਿਸਪੈਂਸਰੀ ਦਾ ਹਾਲ ਦੇਖ ਲਿਓ, ਉਹਦੇ ਵਿੱਚ ਘਾਹ ਆ, ਉਹ ਵੀ ਕਿਤੇ ਨਰੇਗਾ ਲਾ ਦਿੰਦੇ ਆ ਤਾਂ ਸਾਫ਼ ਸਫਾਈ ਹੁੰਦੀ ਆ, ਨਹੀਂ ਤਾਂ ਉੱਥੇ ਖੜਨਾ ਵੀ ਔਖਾ। ਜੇ ਨਿਆਣਿਆਂ ਨੂੰ ਆਪਾਂ ਟੀਕਾ ਲਵਾਉਣ ਵੀ ਲੈ ਕੇ ਜਾਂਦੇ ਆ, ਉਹ ਵੀ ਜਾਣਾ ਜੇ ਮੀਂਹ ਪਿਆ ਹੋਵੇ ਤਾਂ ਡਿਸਪੈਂਸਰੀ ਨਹੀਂ ਜਾ ਸਕਦੇ ਆਪਾਂ। ਡਿਸਪੈਂਸਰੀ ਮੁਹੱਲਾ ਕਲੀਨਿਕ ਦੀ ਗੱਲ ਕਰਦੇ, ਜਿਹੜੇ ਡਿਸਪੈਂਸਰੀਆਂ ਬਣੀਆਂ ਆ ਉਹਨਾਂ ਦੀ ਵੀ ਦੇਖ ਰੇਖ ਨਹੀਂ ਹੈਗੀ। ਤੁਹਾਡੇ MLA ਇੱਥੋਂ ਪ੍ਰਗਟ ਸਿੰਘ ਨੇ? ਹਾਂਜੀ, ਉਹਦਾ ਪ੍ਰਗਟ ਸਿੰਘ ਆ। ਪ੍ਰਗਟ ਸਿੰਘ ਤੁਹਾਡੇ ਕੰਮ ਆਉਂਦੇ ਨੇ ਜਾਂ ਫਿਰ ਇੱਥੇ ਵਿਚਰਦੇ ਨੇ ਆਲੇ ਦੁਆਲੇ? ਉਹ ਵੀ ਜਿੱਦਾਂ ਜੀ ਸੱਦ ਲਓ ਸਪੈਸ਼ਲ ਫੇਰ ਹੀ ਆ, ਉੱਦਾਂ ਜਾਣੀ ਕਿ ਆਪ ਤਾਂ ਕੌਣ ਆਉਂਦਾ ਆ ਸਪੈ ਪੁੱਛਣ, ਜਾਣੀ ਕਿ ਸੱਦ ਲਓ ਕੋਈ ਦੱਸਦੇ ਆ ਆਪਾਂ, ਫੇਰ ਤਾਂ ਕੋਈ ਮਾੜਾ ਮੋਟਾ ਹੈਗਾ, ਪਰ ਕੋਈ ਹੱਲ ਕਿਸੇ ਤੋਂ ਵੀ ਕੁਝ ਨਹੀਂ ਹੁੰਦਾ ਹੈਗਾ, ਜਾਣੀ ਕਿ ਕੰਮ ਨਹੀਂ ਕੋਈ ਕਰਦਾ ਹੈਗਾ। ਨਾਸ਼ਤਾ ਹੈ ਕਹਿਣ ਦਾ। ਹਾਂਜੀ ਹਾਂਜੀ ਬਿਲਕੁਲ। ਧੰਨਵਾਦ ਭਾਈ ਸਾਹਿਬ। ਤੁਸੀਂ ਕੀ ਸੋਚਦੇ ਹੋ? ਲੋਕ ਸਭਾ ਚੋਣਾਂ ਸਿਰ ਤੇ ਨੇ, ਇਹ ਸਾਰੇ ਦੇ ਮੱਦੇਨਜ਼ਰ ਕਾਂਗਰਸ, ਅਕਾਲੀ, ਭਾਜਪਾ ਇਹ ਸਾਰੇ ਲੱਗੇ ਹੋਏ ਨੇ, ਪੂਰਾ ਜ਼ੋਰ ਲਾ ਰਹੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਆਪਣੇ ਪੈਰ ਜਮਾ ਲਈਏ, ਜਾਂ ਪੂਰੇ ਦੇਸ਼ ਤੇ ਗੱਲ ਕਰੀਏ ਤਾਂ ਭਾਜਪਾ ਦਾ ਪੂਰਾ ਜ਼ੋਰ ਲੱਗਿਆ ਹੋਇਆ। ਇਹ ਸਭ ਦੇ ਵਿਚਾਲੇ ਤੁਸੀਂ ਕੀ ਸੋਚਦੇ ਹੋ ਇੱਕ ਆਮ ਸਧਾਰਨ ਨਾਗਰਿਕ ਹੋਣ ਦੇ ਨਾਤੇ ਇਸ ਦੇਸ਼ ਦੇ, ਕਿ ਚੋਣਾਂ ਇਹ ਕੀ ਤੈਅ ਕਰ ਸਕਦੀਆਂ ਨੇ ਚੋਣਾਂ, ਜਾਂ ਫਿਰ ਤੁਹਾਡਾ ਕੀ ਇਸ ਤੇ ਪ੍ਰਤੀਕਰਮ ਹੈ? ਦੇਖੋ ਜੀ, ਅਲੱਗ-ਅਲੱਗ ਪਾਰਟੀ ਵਾਲਿਆਂ ਨੇ ਆਪਣੇ ਆ ਕੇ ਮੁੱਦੇ ਚੱਕਣੇ ਆ, ਉਹ ਨਹੀਂ ਆਪਣੀ ਸਫਾਈ ਦੇਣੀ ਆ, ਲੇਕਿਨ ਗਰਾਊਂਡ ਲੈਵਲ ਤੇ ਕੀ ਆ ਉਹ ਪਿੰਡਾਂ ਵਾਲਿਆਂ ਨੂੰ ਪਤਾ ਆ। ਇਸ ਕਰਕੇ ਪਿੰਡਾਂ ਵਾਲਿਆਂ ਨੂੰ ਹੁਣ ਮੂੰਹ ਨਹੀਂ ਲਾਉਣਾ ਕਿਸੇ ਪਾਰਟੀ ਨੂੰ ਵੀ। ਲੱਗਦਾ ਹੈ ਕਿ ਲੋਕ ਅੱਕ ਚੁੱਕੇ ਨੇ ਇਹਨਾਂ ਪੂਰੇ ਅੱਕ ਚੁੱਕੇ ਆ ਜੀ, ਪੂਰੇ ਅੱਕ ਚੁੱਕੇ ਆ। ਵਿਰੋਧ ਹੋਊਗਾ ਪੂਰਾ ਜੀ, ਇਦਾਂ ਕਿਸੇ ਤਰੀਕੇ ਨਾਲ ਇਹ ਪਿੰਡਾਂ 'ਚ ਬਣਨਗੇ ਭਲੀ ਚਾਉਣਗੇ ਠੀਕ ਆ, ਨਹੀਂ ਤਾਂ ਲੋਕੀ ਪੂਰਾ ਵਿਰੋਧ ਕਰਨਗੇ। ਗਰਾਊਂਡ ਲੈਵਲ ਤੇ ਦੇਖੋ ਜੀ ਕੁਝ ਵੀ ਹੈ ਨਹੀਂਗਾ, ਗਰਾਊਂਡ ਲੈਵਲ ਤੇ ਕੁਝ ਵੀ ਨਹੀਂ ਹੋ ਰਿਹਾ। ਗਰੀਬ ਹੋਈ ਜਾਂਦਾ, ਅਮੀਰ ਹੋਈ ਜਾਂਦਾ, ਮਾੜੇ ਨੂੰ ਦੱਬੀ ਜਾਂਦੇ ਆ। ਸਮਝ ਨਹੀਂ ਸਾਨੂੰ ਤਾਂ ਆਉਂਦੀ ਵੀ ਕੀ ਇਹ ਹੋ ਕੀ ਰਿਹਾ ਹੈ, ਸਾਨੂੰ ਤਾਂ ਕੋਈ ਸਮਝ ਨਹੀਂ। 55-56 ਸਾਲ ਦੀ ਮੇਰੀ ਵੀ ਉਮਰ ਹੋ ਗਈ ਆ, ਇਦਾਂ ਦਾ ਕੰਮ ਤਾਂ ਕਦੇ ਦੇਖਿਆ ਹੀ ਨਹੀਂ। ਪਰ ਹੁਣ ਫਿਰ ਜੇ ਇਸ ਤਰੀਕੇ ਨਾਲ ਲੋਕਾਂ 'ਚ ਨਿਰਾਸ਼ਤਾ, ਮੰਨ ਲਓ ਤੁਹਾਡੇ 'ਚ ਨਿਰਾਸ਼ਤਾ ਆ ਗਈ ਹੈ, ਫਿਰ ਕੰਮ ਕੌਣ ਕਰੂਗਾ? ਕੌਣ ਇਸ ਦੇਸ਼ ਨੂੰ ਅੱਗੇ ਲੈ ਕੇ ਜਾਊਗਾ? ਕੌਣ ਪੰਜਾਬ ਦਾ ਬਾਲੀ ਵਾਰਸ ਬਣੂਗਾ? ਦੇਖੋ ਜੀ, ਹੁਣ ਠੱਗੇ ਮੂਹਰੇ ਆਈ ਜਾਂਦੇ ਆ। ਠੱਗਾਂ ਨੂੰ ਹੁਣ ਅੰਦਰੋਂ ਤਾਂ ਦਿਲ ਤਾਂ ਕਿਸੇ ਦਾ ਦੇਖਿਆ ਨਹੀਂ ਨਾ, ਮੂੰਹ ਦੇ ਤਾਂ ਮੀਆਂ ਮਿੱਠੂ ਬਣਦੇ ਆ ਕੇ, ਅੰਦਰੋਂ ਦਿਲ ਤਾਂ ਪਤਾ ਹੀ ਨਹੀਂ ਕਿਸੇ ਦਾ ਕੀ ਆ। ਹੁਣ ਪਿਛਲੀ ਵਾਰੀ MP ਦੀਆਂ ਵੋਟਾਂ ਦੇ ਸੁਸ਼ੀਲ ਕੁਮਾਰ ਰਿੰਕੂ ਨੂੰ ਜਿਤਾਇਆ, ਪੂਰੇ ਜਲੰਧਰ 'ਚ ਜ਼ੋਰ ਲੱਗਾ ਸੀ ਸਾਰੇ ਮੰਤਰੀਆਂ ਦਾ, ਸਾਰੀ ਆਮ ਆਦਮੀ ਪਾਰਟੀ ਦਾ। ਸੁਸ਼ੀਲ ਕੁਮਾਰ ਰਿੰਕੂ ਨੇ ਟਪੂਸੀ ਮਾਰੀ, ਉਹ ਜਾ ਕੇ ਭੱਜ ਵੜ ਗਿਆ। ਕੀ ਆਪਾਂ ਕਿਸੇ ਦੇ ਅੰਦਰੋਂ ਪੁੱਜਾਂਗੇ? ਮਾੜੇ ਦਾ ਕਾਂਗਰਸ 'ਚੋਂ ਆਏ ਪਾਰਟੀਆਂ, ਰਾਤ ਨੂੰ ਇਹਨਾਂ ਦਾ ਇੱਕ ਟੇਬਲ ਹੁੰਦਾ, ਇੱਕੋ ਹੀ ਕੁਰਸੀ ਹੁੰਦੀ ਆ, ਇੱਕੋ ਹੀ ਠੇਕੇ ਤੋਂ ਦਾਰੂ ਹੁੰਦੀ ਆ। ਪਿੰਡਾਂ ਦੇ ਵਿੱਚ ਪਾਰਟੀਆਂ ਬਣਾਉਂਦੇ, ਪਿੰਡਾਂ ਵਾਲਿਆਂ ਨੂੰ ਮਾਤੜ ਬੰਦਿਆਂ ਨੂੰ ਧੜੇਬੰਦੀਆਂ ਬਣਾ ਕੇ ਲੜਾਈ ਜਾਂਦੇ ਆਪਸ ਵਿੱਚ। ਇਹੀ ਪੋਲਿਟਿਕਸ ਹੈ ਇਹਨਾਂ ਦੀ। ਸਹੀ ਗੱਲ ਇਹਨਾਂ ਦੀ ਤਾਂ ਕੋਈ ਪਾਰਟੀ ਬਾਜੀ ਹੈ ਨਹੀਂ, ਇਹਨਾਂ ਦਾ ਤਾਂ ਇੱਕ ਜੱਫੀਆਂ। ਹਾਂਜੀ, 2 ਦਿਨ ਪਹਿਲਾਂ ਅਸੀਂ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਦੇ ਵਿੱਚ ਨਾਲ ਦਾ ਪਿੰਡ ਰਾਏਪੁਰ ਆ, ਉੱਥੇ ਜਾ ਕੇ ਅਸੀਂ ਪ੍ਰਚਾਰ ਕੀਤਾ। ਅਗਲੇ ਦਿਨ ਰਿਪੋਰਟ ਸੁਣਦੇ ਆ ਤਾਂ ਉਹ ਸੁਸ਼ੀਲ ਕੁਮਾਰ ਰਿੰਕੂ ਜੀ ਭਾਜਪਾ ਚਲ ਗਏ। ਅਸੀਂ ਉਹਨਾਂ ਪਿੰਡਾਂ ਵਾਲਿਆਂ ਨੂੰ ਕੀ ਮੂੰਹ ਦਿਖਾ ਲਾਂਗੇ? ਸਹੀ ਗੱਲ ਹੈ। ਸਹੀ ਹੈ ਕਿ ਨਹੀਂ? ਇਸ ਕਰਕੇ ਇਹਨਾਂ ਦੇ ਅੰਦਰੋਂ ਅਸੀਂ ਭੇਦ ਨਹੀਂ ਪਾ ਸਕਦੇ। ਕਿ ਰਾਜਨੀਤਿਕ ਆਗੂਆਂ ਦਾ ਕੋਈ ਦੀਨ ਇਮਾਨ ਨਹੀਂ, ਕੋਈ ਇਹਨਾਂ ਦੇ ਨਾਨਕੇ ਪਤਾ ਨਹੀਂ ਕਿੱਥੇ ਆ ਜੀ, ਇਹਨਾਂ ਦੇ ਕੋਈ ਪਤਾ ਨਹੀਂ ਨਾਨਕੇ ਕਿੱਥੇ ਆ। ਪਿੰਡਾਂ ਦੇ ਵਿੱਚ ਪਾਰਟੀਆਂ ਆ, ਇਹਨਾਂ ਦੀਆਂ ਕੋਈ ਪਾਰਟੀਆਂ ਨਹੀਂ। ਹਾਂਜੀ, ਬਹੁਤ ਬਹੁਤ ਧੰਨਵਾਦ। ਸੋ ਇਹ ਤੁਸੀਂ ਜਿਹੜਾ ਚੋਣ ਸਰਵੇ ਹੈ ਉਹ ਦੇਖਿਆ, ਗਰਾਊਂਡ ਰਿਪੋਰਟ ਤੁਹਾਡੇ ਤੱਕ ਸਾਂਝੀ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਲੋਕ ਸੋਚਦੇ ਨੇ ਇਹਨਾਂ ਲੋਕ ਸਭਾ ਚੋਣਾਂ ਦੇ ਬਾਰੇ, ਕੀ ਉਹਨਾਂ ਦੇ ਪ੍ਰਤੀਕਰਮ ਨੇ। ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸੱਭਿਅਕ ਭਾਸ਼ਾ ਦੇ ਵਿੱਚ ਸਾਡੇ ਤੱਕ ਪਹੁੰਚਦੀਆਂ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।